ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਿੰਗ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 25 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। ਕੌਂਸਲ ਚੋਣਾਂ ਤੋਂ ਕੀ ਕਹਿ ਲਿਆ ਜਾਵੇ ਕਿ ਸੈਮੀਫਾਈਨਲ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ? ਬਿਲਕੁਲ ਪ੍ਰਵੀਨ ਜੀ, ਇਸ ਵਕਤ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਲਗਭਗ ਤਿਆਰੀਆਂ ਮੁਕੰਮਲ ਨੇ। ਹੁਣ ਤੋਂ ਅੱਧੇ ਕੁ ਘੰਟੇ ਬਾਅਦ ਮਤਲਬ ਵੋਟ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ। ਭਾਰਤੀ ਸਮੇਂ ਅਨੁਸਾਰ 8 ਵਜੇ ਜੀ ਵੋਟ ਪ੍ਰਕਿਰਿਆ ਸ਼ੁਰੂ ਹੋਣੀ ਹੈ ਤੇ ਸ਼ਾਮ ਦੇ 5 ਵਜੇ ਤੱਕ ਇਹ ਪ੍ਰਕਿਰਿਆ ਚੱਲਣੀ ਹੈ। ਜਦੋਂ ਕਿ ਮਤਲਬ ਕਿ ਮੰਗ ਇਹ ਸੀਗੀ ਵੀ ਕਿ ਕਿਉਂ ਨਾ ਇਹਨੂੰ 7 ਵਜੇ ਕੀਤਾ ਜਾਵੇ ਤੇ ਸ਼ਾਮ ਨੂੰ 6 ਵਜੇ ਤੱਕ ਕਰ ਦਿੱਤਾ ਜਾਵੇ। ਸਿਆਸੀ ਧਿਰਾਂ ਦੀ ਵੀ ਤੇ ਕੁਝ ਹੋਰ ਬੁੱਧੀਜੀਵੀ ਵਰਗ ਦੀ ਵੀ ਮੰਗ ਸੀ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਕੀਤੀ ਜਾਵੇ। ਇੱਕ ਤਾਂ ਗਰਮੀ ਬਹੁਤ ਹੈ, ਸਹੀ। ਦੂਸਰਾ ਉਹਦਾ ਅਹਿਮ ਪਹਿਲੂ ਇਹ ਵੀ ਸੀਗਾ ਵੀ ਕਿ ਸਰਕਾਰ ਨੇ ਤਾਂ ਛੁੱਟੀ ਕਰਤੀ ਸਰਕਾਰੀ ਅਦਾਰਿਆਂ 'ਚ, ਪਰ ਪ੍ਰਾਈਵੇਟ ਬੰਦੇ ਨੂੰ ਕਿੱਥੇ ਛੁੱਟੀ ਹੈ ਜੀ? ਸਹੀ ਹੈ। ਜਾਂ ਦਿਹਾੜੀ ਟੱਪੇ ਤੇ ਜਿਹਨੇ ਜਾਣਾ ਉਹਨੂੰ ਕਿੱਥੇ ਛੁੱਟੀ ਹੈ? ਸੋ ਇਸ ਲਈ ਸਵੇਰੇ ਜੇ ਘੰਟਾ ਪਹਿਲਾਂ ਕਰ ਲਈ ਜਾਵੇ ਤੇ ਸ਼ਾਮ ਨੂੰ ਘੰਟਾ ਵਧਾਤਾ ਜਾਵੇ ਤਾਂ ਉਹ ਲੋਕ ਵੀ ਇਸ ਪ੍ਰਕਿਰਿਆ ਦਾ ਹਿੱਸਾ ਬੜੇ ਆਸਾਨੀ ਨਾਲ ਬਣ ਸਕਦੇ। ਚਲੋ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ ਕਿ ਇਸ ਨੂੰ 2027 ਦੇ ਸੈਮੀਫਾਈਨਲ ਵਜੋਂ ਹੀ ਵੇਖਿਆ ਜਾ ਰਿਹਾ। ਠੀਕ ਹੈ ਜੀ। ਇਸ ਮੌਕੇ ਪੰਜਾਬ ਦੇ ਵਿੱਚ 8 ਨਗਰ ਨਿਗਮ ਦੇ ਲਈ ਪੋਲਿੰਗ ਹੋ ਰਹੀ ਹੈ ਤੇ ਉਸ ਤੋਂ ਇਲਾਵਾ 75 ਦੇ ਕਰੀਬ ਨਗਰ ਕੌਂਸਲਾਂ ਨੇ, 21 ਦੇ ਕਰੀਬ ਨਗਰ ਪੰਚਾਇਤਾਂ ਨੇ ਜਿਨ੍ਹਾਂ ਦੇ ਲਈ ਇਹ ਸਾਰਾ ਵੋਟ ਪ੍ਰਕਿਰਿਆ ਦਾ ਕੰਮ ਚੱਲ ਰਿਹਾ। 10,000 ਤੋਂ ਵੱਧ ਉਮੀਦਵਾਰ ਸੀਗੇ ਜਿਨ੍ਹਾਂ ਨੇ ਨਾਮਜ਼ਦਗੀਆਂ ਭਰੀਆਂ ਸੀਗੀਆਂ ਜੀ। ਤੇ ਉਹਦੇ ਵਿੱਚੋਂ ਫਿਰ ਮਤਲਬ ਇਹ ਹੋਇਆ ਕਿ ਜਿਵੇਂ ਨਾਮ ਵਾਪਸ ਹੋ ਗਏ, ਕੱਟ ਕਟਾਈ ਹੋ ਗਈ, ਸਾਰਾ ਕੁਝ ਹੋ ਗਿਆ ਤੇ ਉਹਦੇ ਨਾਲ ਫਿਰ ਪਿੱਛੇ ਉਮੀਦਵਾਰ ਲਗਭਗ 7,555 ਉਮੀਦਵਾਰ ਅੱਜ ਦੀ ਤਰੀਕ 'ਚ ਮੈਦਾਨ 'ਚ ਨੇ, ਜਿਨ੍ਹਾਂ ਚੋਂ 80 ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਤੇ ਬਾਕੀਆਂ ਦੇ ਨਾਮ ਵਾਪਸ ਹੋ ਗਏ, ਕੁਝ ਹੋ ਗਿਆ। ਸੋ 7,555 ਉਮੀਦਵਾਰ ਇਸ ਸਮੇਂ ਮੈਦਾਨ 'ਚ ਨੇ। ਹੁਣ ਇਹਦੇ ਵਿੱਚੋਂ ਵੀ ਜਿਹੜੀ ਅਹਿਮ ਗੱਲ ਆ ਉਹ ਹੈ ਕਿ ਸਭ ਤੋਂ ਵੱਧ ਉਮੀਦਵਾਰ ਜੇ ਕਿਸੇ ਧਿਰ ਦੇ ਹੈਗੇ ਤਾਂ ਉਹ ਸੱਤਾਧਾਰੀ ਧਿਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਦਾਨ 'ਚ। ਠੀਕ ਹੈ ਜੀ। ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਬਾਕੀਆਂ ਦੇ ਨਾ ਭਰੇ ਹੁਣ ਕਾਗਜ਼, ਤੇ ਜੇ ਬਾਕੀਆਂ ਦੇ ਉਮੀਦਵਾਰ ਇਸ ਮੁਕਾਬਲੇ ਘੱਟ ਨੇ ਉਹਦਾ ਕੀ ਉਹਨਾਂ ਦੇ ਕਾਗਜ਼ ਅੜਾਉਣੇ, ਕਟਾਉਣੇ, ਫਾੜਨੇ, ਖੋਹਣੇ, ਭਰਨੀ ਨਹੀਂ ਦੇਣੇ, ਬਾਅਦ ਚੋਂ ਡਰਾਉਣਾ, ਧਮਕਾਉਣਾ, ਮਨਾਉਣਾ, ਵਾਪਸ ਕਰਾਉਣਾ, ਇਹ ਸਾਰੀ ਉਹਦਾ ਹਿੱਸਾ। ਸਹੀ ਹੈ। 7,555 ਦੇ ਵਿੱਚੋਂ 1,801 ਉਮੀਦਵਾਰ ਆਮ ਆਦਮੀ ਪਾਰਟੀ ਦਾ ਇਸ ਸਮੇਂ ਵੋਟਾਂ ਦੇ ਲਈ ਖੜਾ ਹੈ। ਦੂਏ ਨੰਬਰ ਤੇ ਕਾਂਗਰਸ ਪਾਰਟੀ ਹੈ ਜਿਹਦੇ 1,550 ਉਮੀਦਵਾਰ ਮੈਦਾਨ 'ਚ ਹੈ। ਠੀਕ ਹੈ। ਪਾਰਟੀ ਵਾਰੀ ਦੇਖੋ ਤਾਂ ਤੀਜੇ ਨੰਬਰ ਤੇ ਬੀਜੇਪੀ ਦੇ ਉਮੀਦਵਾਰ ਨੇ, ਜੇ ਉਹ ਦੇਖੋ ਤਾਂ ਆਜ਼ਾਦ ਉਮੀਦਵਾਰ ਤੀਜੇ ਨੰਬਰ ਤੇ ਨੇ। ਆਜ਼ਾਦ ਉਮੀਦਵਾਰਾਂ ਦੀ ਗਿਣਤੀ 1,528 ਹੈ ਤੇ ਭਾਜਪਾ ਦੇ ਉਮੀਦਵਾਰਾਂ ਦੀ ਗਿਣਤੀ 1,316 ਹੈ ਜੀ। ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਉਮੀਦਵਾਰਾਂ ਦੀ ਗਿਣਤੀ ਬੀਜੇਪੀ ਨਾਲੋਂ ਵੀ ਘੱਟ ਹੈ। ਇਹ ਆਪਣੇ ਆਪ 'ਚ ਸੋਚਣ ਦੀ ਪ੍ਰਕਿਰਿਆ ਕਿ ਇਹਦੇ ਕੀ ਮਾਇਨੇ ਨੇ। ਉਹਨਾਂ ਕੋਲ 1,251 ਉਮੀਦਵਾਰ ਨੇ ਇਸ ਸਮੇਂ ਮੈਦਾਨ ਦੇ ਵਿੱਚ। ਸੋ ਇਸ ਤਰ੍ਹਾਂ ਕੁੱਲ 7,555 ਉਮੀਦਵਾਰ ਨੇ। ਹੁਣ ਸਾਡੇ ਕੋਲ 36 ਲੱਖ ਦੇ ਕਰੀਬ ਵੋਟਰ ਹੈ। ਠੀਕ ਹੈ ਜੀ। ਜਿਹੜਾ ਕੁੱਲ ਪੰਜਾਬ ਦਾ ਜਿਹੜਾ ਕੁੱਲ ਵੋਟਰ 36 ਲੱਖ ਤੋਂ ਵੱਧ ਉਹਨਾਂ ਦੀ ਵੋਟ। ਸੋ ਉਹਦੇ ਵਿੱਚੋਂ ਤੁਸੀਂ ਕਹਿ ਸਕਦੇ ਹੋ ਕਿ 18 ਲੱਖ ਤੋਂ ਵੱਧ ਮਰਦ ਵੋਟਰ ਨੇ ਤੇ 17,73,74,000 ਦੇ ਕਰੀਬ ਮਹਿਲਾ ਵੋਟਰ ਨੇ। ਇੰਜ ਮਿਲਾ ਕੇ ਇਹ ਕੁੱਲ ਵੋਟ ਪ੍ਰਕਿਰਿਆ ਬਣਦੀ ਹੈ। ਹੁਣ ਇਹਦੇ ਵਿੱਚੋਂ ਵੀ ਮਤਲਬ ਜੇ ਆਪਾਂ ਬੂਥ ਵਾਈਜ਼ ਵੀ ਸਮਝਣਾ ਹੋਵੇ ਤਾਂ ਵੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ
ਕੁੱਲ ਜਿਹੜੇ ਬੂਥ ਦੀ ਗਿਣਤੀ ਹੈ ਉਹ ਤਾਂ ਬੇਸ਼ੱਕ 1700 ਸਮਥਿੰਗ ਕੁਛ ਹੈ, 1014 ਜਿਹੜੇ ਪੈਸੇ ਟੋਟਲ ਪੋਲਿੰਗ ਬੂਥ ਨੇ। ਫਿਰ ਉਹਦੇ ਅੰਦਰ ਵੀ ਇੱਕ ਦੋ ਬੂਥ ਅਲੱਗ-ਅਲੱਗ ਹੁੰਦੇ ਨੇ ਜੀ। ਉਵੇਂ ਹਿਸਾਬ ਲਾ ਕੇ ਦੇਖਣਾ ਹੋਵੇ ਤਾਂ ਇਹ ਗਿਣਤੀ ਮਤਲਬ ਕਿ 3977 ਬਣਦੀ ਹੈ। ਠੀਕ ਹੈ। ਤੇ ਉੱਥੇ 36000 ਦੇ ਕਰੀਬ ਮੁਲਾਜ਼ਮ ਟੋਟਲ ਪ੍ਰਕਿਰਿਆ ਚ ਲਾਏ ਹੋਏ ਨੇ। ਮਤਲਬ ਹਰ ਬੂਥ ਦੇ ਹਿਸਾਬ ਨਾਲ ਜੇ ਆਪਾਂ ਹਿਸਾਬ ਲਾਈਏ 5-5 ਬੰਦੇ ਹੈਗੇ ਨੇ ਉੱਥੇ, ਤੇ 35000 ਤੋਂ ਵੱਧ ਪੁਲਿਸ ਤੇ ਹੋਮਗਾਰਡ ਵਗੈਰਾ ਤੈਨਾਤ ਨੇ। ਸੋ ਕਾਫੀ ਵੋਟ ਪ੍ਰਕਿਰਿਆ ਲੰਬੀ ਚੌੜੀ ਪ੍ਰਕਿਰਿਆ ਇੱਕ, ਤੇ ਇਹਦੇ ਨਾਲ ਸ਼ਹਿਰਾਂ ਦਾ ਸਾਰਾ ਕੁਛ। ਪਰ ਰਾਜਨੀਤਿਕ ਤੌਰ ਤੇ ਇਹਨੂੰ ਇਸੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਕਿ ਜਿਹਨੇ ਨਗਰ ਨਿਗਮ ਜਿੱਤ ਲਏ ਵੀ ਉਹਦੀ ਥੋੜੀ ਜਿਹੀ ਹਵਾ ਦੇਖੀ ਜਾ ਸਕਦੀ ਹੈ, ਕਿਉਂਕਿ ਪੰਚਾਇਤੀ ਚੋਣਾਂ ਵੀ ਆਪਾਂ ਕਹਿ ਰਹੇ ਹਾਂ ਕਿ ਧੱਕੇ ਨਾਲ, ਚਾਹੇ ਡੰਡੇ ਨਾਲ, ਚਾਹੇ ਸੱਤਾ ਦੇ ਦਮ ਤੇ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਜਿੱਤ ਕੇ ਬੈਠੀ ਹੈ। ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇ ਕੋਈ ਚੋਣ ਹੈ ਤਾਂ ਸਿਰਫ ਇਹ ਨਿਗਮ ਚੋਣ ਹੈ ਹੁਣ, ਕੌਂਸਲ ਚੋਣਾਂ, ਮਤਲਬ ਨਗਰ ਨਿਗਮ, ਨਗਰ ਪੰਚਾਇਤ, ਨਗਰ ਕੌਂਸਲ ਦੀਆਂ। ਸੋ ਇਹਦੇ ਲਈ ਆਮ ਆਦਮੀ ਪਾਰਟੀ ਦੀ ਪੂਰੀ ਜਦੋਜਹਿਦ ਲੱਗੀ ਹੈ ਕਿ ਅਸੀਂ ਹਰ ਹਿੱਲੇ ਵਸੀਲੇ, ਇੱਕ ਤਾਂ ਹੁਣ ਪਰਚੀ ਨਾਲ ਵੋਟ ਹੈ, ਤੇ ਇਹਨਾਂ ਦੇ ਐਮਐਲਏ ਤਾਂ ਕਹਿਣੇ ਲੱਗ ਪਏ ਸੀ ਕਿ ਕੋਈ ਗੱਲ ਨਹੀਂ ਜੇ ਊਂ ਨਾ ਜਿੱਤੇ ਤਾਂ ਕੁੰਡੀ ਲਾ ਕੇ ਜਿੱਤ ਲਾਂਗੇ। ਸੋ ਇਹ ਚ ਕੋਈ ਦੋ ਰਾਏ ਨਹੀਂ ਕਿ ਪਿਛਲੀਆਂ ਪਾਰਟੀਆਂ ਵੀ ਧੱਕਾ ਕਰਦੀਆਂ ਆਈਆਂ, ਪਰ ਇਹਨਾਂ ਵਾਲਾ ਹਾਲ ਨਹੀਂ ਹੋਇਆ ਕਦੇ ਕਿ ਇਸ ਹੱਦ ਤੱਕ ਸਥਿਤੀ ਬਣ ਗਈ ਹੋਵੇ। ਸੋ ਉਹ ਇਸ ਲਈ ਇੱਥੋਂ ਅੰਦਾਜ਼ਾ ਕਿ ਸ਼ਾਮ ਨੂੰ ਚੰਗਾ ਖਲਾਰਾ ਪੈਣ ਦਾ ਵੀ ਖਦਸ਼ਾ ਖੜਾ ਹੈ, ਟਕਰਾਅ ਵਾਲੀ ਸਥਿਤੀ ਦਾ ਵੀ ਡਰ ਖੜਾ ਹੈ। ਉਹ ਉੱਪਰ ਦੀ ਗਰਮੀ ਹੈ, ਤੇ ਗਰਮੀ ਦੇ ਵਿੱਚ ਵੈਸੇ ਹੀ ਬੰਦੇ ਦਾ ਪਾਰਾ ਛੇਤੀ ਚੜ ਜਾਂਦਾ। ਇਹ ਵੀ ਇੱਕ ਚਿੰਤਾਜਨਕ ਸਥਿਤੀ ਹੈਗੀ ਹੈ। ਪਰ ਦੇਖਣ ਵਾਲੀ ਗੱਲ ਤਾਂ ਇਹ ਹੋਊਗੀ ਕਿ ਹੁਣ ਜੇ ਇਸ ਨੂੰ ਸੈਮੀਫਾਈਨਲ ਵਜੋਂ ਵੇਖਣਾ ਤੇ ਉੱਥੇ ਫਿਰ ਉਮੀਦਵਾਰਾਂ ਦੇ ਲਈ ਵੀ ਵੱਡਾ ਸਵਾਲ ਖੜਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲੋਂ ਵੱਧ ਫਿਕਰ ਐਮਐਲਏ ਨੂੰ ਸਹੀ ਹੈ ਕਿ ਵੀ ਜੇ ਮੇਰੇ ਸ਼ਹਿਰ ਦੇ ਵਿੱਚੋਂ ਨਹੀਂ ਜਿੱਤਦੇ ਤਾਂ ਮੇਰੀ ਟਿਕਟ ਕੱਟੀ ਜਾਂਦੀ ਹੈ। ਜੀ ਸਹੀ ਹੈ। ਤੇ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਐਮਐਲਏ ਤਾਂ ਹੈਗੇ ਆ ਪਰ ਉਮੀਦਵਾਰ ਵੀ ਸਾਡੇ ਕਹੇ ਤੇ ਨਹੀਂ ਦਿੱਤੇ, ਉਹਨਾਂ ਨੂੰ ਤਾਂ ਹੋ ਗਿਆ ਕਿ ਸਾਡੀ ਤਾਂ ਕੱਟੀ ਹੋ ਗਈ। ਸੋ ਇਸ ਲਈ ਬੜਾ ਅਜੀਬੋ-ਗਰੀਬ ਵਰਤਾਰਾ ਹੈ। ਕੁੱਲ ਮਿਲਾ ਕੇ ਤੁਸੀਂ ਬਿਲਕੁਲ ਠੀਕ ਕਹਿ ਸਕਦੇ ਹੋ ਕਿ ਇਹਨੂੰ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਵਜੋਂ ਵੇਖ ਰਹੇ ਹਾਂ। ਪਰ ਜਿੰਨੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਚੋਣਾਂ 'ਚ ਵਧੀਕੀ ਕਰੂਗੀ, ਤੇ ਚਾਹੇ ਉਹ ਨਤੀਜਿਆਂ ਦੇ ਵਿੱਚ ਜਿੱਤ ਦਿਖਾ ਲਵੇ, ਉਹਨਾਂ ਉਹਨੂੰ ਵੀ ਸਥਾਈ 'ਚ ਨੁਕਸਾਨ ਹੋਣ ਦਾ ਖਦਸ਼ਾ ਵੀ ਪੈਦਾ ਹੋ ਜਾਊਗਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਐਸਆਈਆਰ ਦੇ ਟ੍ਰੇਲਰ ਦੀ। ਕਹਿੰਦੇ ਪੰਜਾਬ ਦੇ ਵਿੱਚ ਹਰ 5ਵੀਂ ਵੋਟ ਕੱਟੀ ਜਾਣ ਦਾ ਸਵਾਲ ਪੈਦਾ ਹੋ ਗਿਆ ਜੀ। ਪ੍ਰਵੀਨ ਜੀ, ਇਹ ਆਪਣੇ ਆਪ ਦੇ ਵਿੱਚ ਚਿੰਤਾਜਨਕ ਸਥਿਤੀ ਹੈ ਕਿ ਅਸੀਂ ਲਗਾਤਾਰ ਇਸ ਪਲੇਟਫਾਰਮ ਦੇ ਉੱਤੇ ਐਸਆਈਆਰ ਦੇ ਹਵਾਲੇ ਨਾਲ ਗੱਲ ਕਰਦੇ ਆਏ ਹਾਂ। ਆਪਾਂ ਗੱਲ ਕਰਦੇ ਆਏ ਹਾਂ ਕਿ ਐਸਆਈਆਰ ਕਹਿਣ ਨੂੰ ਵੋਟ ਸਧਾਈ ਹੈ, ਪਰ ਇਹਨੂੰ ਚੋਣ ਕਮਿਸ਼ਨ ਜਾਂ ਸਾਡਾ ਇੱਕ ਆਜ਼ਾਦ ਵਿਭਾਗ ਜਾਂ ਇੱਕ ਨਿਯਮਾਵਲੀ, ਉਹ ਸਾਰਾ ਕੁਛ ਨੂੰ ਪਿੱਛੇ ਕਰਕੇ ਰਾਜਨੀਤਿਕ ਧਿਰ ਫੈਸਲਾ ਕਰਦੀ ਹੈ ਕਿ ਵੋਟਾਂ ਰੱਖਣੀਆਂ, ਕੱਟਣੀਆਂ, ਕਿਹਨੂੰ ਬਣਾਉਣੀਆਂ, ਕਿਹਨੂੰ ਵਧਾਉਣੀਆਂ। ਸੋ ਜੇ ਇਹ ਸਥਿਤੀ ਹੈ ਤਾਂ ਫਿਰ ਪੰਜਾਬ ਨਾਲ ਕੀ ਖੇਲਾ ਹੋ ਸਕਦਾ ਹੈ। ਖਾਸ ਕਰਕੇ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਐਸਆਈਆਰ ਤੋਂ ਬਾਅਦ, ਚੋਣ ਜਿੱਤਣ ਤੋਂ ਬਾਅਦ ਜੋ ਹਈਆ ਵਧਿਆ ਹੁਣ ਉਹਨਾਂ ਦਾ, ਉਹਦੇ ਨਾਲ ਉਹ ਪੰਜਾਬ ਦੇ ਵਿੱਚ ਵੀ ਕੀ ਇਹੀ ਖੇਲਾ ਕਰਨਗੇ। ਦੇਖੋ, ਪੰਜਾਬ ਦੇ ਵਿੱਚ ਵੈਸੇ ਐਸਆਈਆਰ ਦੀ ਪ੍ਰਕਿਰਿਆ 24-25 ਜੂਨ ਤੋਂ ਸ਼ੁਰੂ ਹੋ ਕੇ 24-25 ਜੁਲਾਈ ਤੱਕ ਚੱਲਣੀ ਆ। ਪਰ ਉਹ ਪ੍ਰਕਿਰਿਆ ਕੀ ਹੋਏਗੀ? ਉਹ ਹੋਏਗੀ ਡੋਰ ਟੂ ਡੋਰ ਵਾਲੀ, ਕਿ ਲਿਆਓ ਜੀ, ਦਿਖਾਓ ਜੀ ਤੁਹਾਡੇ ਕਾਗਜ਼, ਤੁਹਾਡਾ ਨਾਂ ਤਾਂ ਇਹ ਕਹਿੰਦਾ ਜੀ, ਤੁਹਾਡਾ ਆਧਾਰ ਕਾਰਡ ਤਾਂ ਨਾਂ ਇਹ ਹੈ ਜੀ, ਸਰਟੀਫਿਕੇਟ 'ਚ ਕੀ ਹੈ ਜੀ, ਦੱਸੋ ਜੀ, ਦਿਖਾਓ ਜੀ, ਡਾਕੂਮੈਂਟ ਪੂਰੇ ਕਰਾਓ ਜੀ, ਤੁਸੀਂ ਹੈਗੇ ਹੋ ਜੀ, ਰਹਿੰਦੇ ਹੋ, ਨਹੀਂ ਹੋ ਜੀ, ਕੀ ਹੈ। ਇਹ ਸਾਰੀ ਡੋਰ ਟੂ ਡੋਰ ਵਾਲੀ ਹੈ। ਪਰ ਉਹ ਜਿਵੇਂ ਫਿਲਮ ਤੋਂ ਪਹਿਲਾਂ ਟ੍ਰੇਲਰ ਹੁੰਦਾ ਨਾ, ਉਵੇਂ ਐਸਆਈਆਰ ਤੋਂ ਪਹਿਲਾਂ ਪ੍ਰੀ ਐਸਆਈਆਰ ਹੋ ਰਹੀ ਹੈ। ਉਹਦਾ ਕੰਮ ਲਗਭਗ ਮੁਕੰਮਲ ਹੋ ਜੀ। ਬਿਲਕੁਲ। ਪੰਜਾਬ ਦੇ ਵਿੱਚ 2 ਕਰੋੜ 18 ਲੱਖ ਦੇ ਕਰੀਬ ਕੁੱਲ ਵੋਟਰ ਹੈ। 2 ਕਰੋੜ 18 ਲੱਖ ਦੇ ਵਿੱਚੋਂ 1 ਕਰੋੜ 80 ਲੱਖ ਦੇ ਕਰੀਬ ਵੋਟਰ ਸੂਚੀਆਂ ਦੀ ਮੈਪਿੰਗ ਕਰ ਚੁੱਕੇ ਨੇ ਇਹ। ਮਤਲਬ 2003 ਵਾਲੀ ਜਿਹੜੀ ਵੋਟਰ ਸੂਚੀ ਸੀ ਸਾਡੀ, ਉਹਦਾ ਜਿਹੜਾ ਕੰਪਿਊਟਰਾਈਜ਼ ਸੌਫਟ ਕਾਪੀ ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਚੱਕ ਕੇ ਇਹਨਾਂ ਨੇ ਐਸਆਈਆਰ ਵਾਲੇ ਸੌਫਟਵੇਅਰ ਦੇ ਵਿੱਚ ਅਪਲੋਡ ਕਰ ਲਿਆ। ਠੀਕ ਹੈ। ਤੇ ਉਹਨੂੰ ਜਦੋਂ ਅਪਲੋਡ ਕੀਤਾ, ਉਹ 1 ਕਰੋੜ 80 ਲੱਖ ਦੇ ਕਰੀਬ ਵੋਟਰਾਂ ਦਾ ਹਿਸਾਬ ਕਿਤਾਬ ਇਹਨਾਂ ਨੇ ਜ਼ਿਲ੍ਹਾ ਵਾਈਜ਼ ਕਰ ਲਿਆ। ਹੁਣ ਜਦੋਂ ਇਹ ਮੁਕੰਮਲ ਹੋਇਆ ਤਾਂ ਉਹਦੇ ਵਿੱਚੋਂ ਕਹਿੰਦੇ ਜੀ ਗੜਬੜੀਆਂ ਇੰਨੀਆਂ ਨਿਕਲੀਆਂ, 37 ਲੱਖ ਵੋਟਰ ਉੱਡ ਜਾਣਗੇ ਉਹ ਚੋਂ। ਅੱਛਾ। ਮਤਲਬ ਅੱਜ ਦੀ ਤਰੀਕ 'ਚ 37 ਲੱਖ ਵੋਟਰ ਸਿੱਧਾ ਪੰਜਾਬ ਦਾ ਜੇ ਕੱਟਿਆ ਜਾ ਰਿਹਾ ਹੈ, ਤਾਂ ਇਹਦਾ ਮਤਲਬ ਅਗਲਿਆਂ ਨੇ ਸੰਕੇਤ ਦੇਤਾ ਕਿ ਕੁਝ ਬਹਾਲ ਕਰਾਂਗੇ, ਕੁਝ ਨੂੰ ਠੀਕ ਕਰਾਂਗੇ, ਕੁਝ ਨੂੰ ਨਾ ਕਰਾਂਗੇ, ਕੁਝ ਨਵੇਂ ਜੋੜਾਂਗੇ, ਕੁਝ ਪੁਰਾਣੇ ਪਾਵਾਂਗੇ। ਮਤਲਬ ਤੁਸੀਂ ਮਾਨਸਿਕ ਤੌਰ ਤੇ ਪੰਜਾਬ ਨੂੰ ਤਿਆਰ ਕਰ ਰਹੇ ਹੋ ਕਿ ਇੰਨੀਆਂ 30-35 ਲੱਖ ਤਾਂ ਵੋਟਾਂ ਗਈਆਂ। ਸਹੀ, ਬਿਲਕੁਲ। ਇਹ ਬਣਾ ਰਹੇ ਹੋ ਤੁਸੀਂ। ਹੁਣ ਇਹ ਅੰਕੜਿਆਂ ਨੂੰ ਜੇ ਸਮਝਣਾ ਹੋਵੇ
ਤਾਂ ਇਹ ਲਗਭਗ 20 ਤੋਂ 25% ਦੇ ਨੇੜੇ ਜਾਂਦਾ ਦਿਖ ਰਿਹਾ। 20% ਤੋਂ ਵੱਧ ਦਾ ਡਾਟਾ, ਮਤਲਬ ਹਰ 5ਵੇਂ ਵੋਟਰ ਦੀ ਵੋਟ SIR 'ਚ ਕੱਟੀ ਜਾਣ ਦੀ ਤਿਆਰੀ ਹੈ ਜਾਂ ਖਦਸ਼ਾ ਹੈ। ਸਹੀ ਹੈ, ਬਿਲਕੁਲ। ਹੁਣ ਇਹ ਪਹਿਲੂ ਕਿਵੇਂ ਹੈ, ਇਹਨੂੰ ਆਪਾਂ ਇੱਕ ਨੁਕਤੇ ਨਾਲ ਜੇ ਸਮਝੀਏ। ਉਹ ਕਹਿੰਦੇ ਵੀ ਅਸੀਂ 2003 ਵਾਲੀ ਸੂਚੀ ਚੱਕੀ ਹੈ ਜੀ ਜੀ, ਉਹਦੇ ਰਾਹੀਂ ਅਸੀਂ ਸਾਰਾ ਮਿਲਾਨ ਕੀਤਾ। ਜ਼ਿਲ੍ਹਾ ਵਾਈਜ਼ ਅਸੀਂ ਇਹ ਮਿਲਾਇਆ, ਕੁੱਲ 37,29,490 ਵੋਟਰ ਇਹਦੇ ਵਿੱਚ ਸਹੀ ਨਹੀਂ ਪਾਏ ਗਏ। ਠੀਕ ਹੈ, ਮਤਲਬ ਇਹ 20.6% ਐਵਰੇਜ ਬੈਠ ਰਹੀ ਹੈ ਪੂਰੇ ਪੰਜਾਬ ਦੇ ਹਵਾਲੇ ਨਾਲ ਜੇ ਮੈਂ ਗੱਲ ਕਰਾਂ। ਹੁਣ ਇਹਦੇ ਵਿੱਚੋਂ ਜ਼ਿਲ੍ਹਾ ਵਾਈਜ਼ ਉਹਨਾਂ ਨੇ ਸੂਚੀ ਦਿੱਤੀ ਹੈ ਵੈਸੇ, ਪਰ ਜਿਹੜੇ ਨੁਕਸੇ ਤੇ ਮੈਂ ਜਾਣਾ ਚਾਹੁੰਦਾ ਜ਼ਿਲ੍ਹਾ ਵਾਈਜ਼ ਜਾਣ ਤੋਂ ਪਹਿਲਾਂ, ਉਹ ਅਹਿਮ ਤੌਰ ਤੇ ਸਮਝਣ ਦੀ ਲੋੜ ਜੀ। ਹੁਣ ਇਹ ਕਹਿੰਦੇ ਵੀ ਇਹਦੇ ਵਿੱਚ ਗਲਤੀ ਕੀ ਆ ਕਿ ਜੀ 2003 ਦੀ ਸੂਚੀ ਦੇ ਹਿਸਾਬ ਨਾਲ ਤੁਹਾਡਾ ਪਤਾ ਨਹੀਂ ਮੈਚ ਕਰਦਾ। ਠੀਕ ਹੈ, ਤੁਹਾਡਾ ਜੀ ਆਧਾਰ ਕਾਰਡ ਨਾਲ ਉਹਦੇ ਵਿੱਚ ਨਾਂ ਦਾ ਮਿਲਾਨ ਨਹੀਂ ਸਹੀ ਹੈਗਾ, ਤੁਹਾਡੇ ਮਾਂ ਪਿਓ ਦੇ ਨਾਮ ਦਾ ਮਿਲਾਨ ਸਹੀ ਨਹੀਂ ਹੈਗਾ, ਤੁਹਾਡੇ ਸ਼ਹਿਰ ਦਾ ਪਿੰਡ ਦਾ ਨਾਮ ਸਹੀ ਨਹੀਂ ਲਿਖਿਆ ਹੋਇਆ ਜੀ, ਕੋਡ ਗਲਤ ਹੈ ਜੀ। ਹੁਣ ਇਹ ਦੱਸੋ, ਇਹ ਸਾਰੀਆਂ ਗਲਤੀਆਂ ਵੋਟਰ ਨੇ ਕੀਤੀਆਂ ਵੀਆਂ ਜੀ? ਸਹੀ ਹੈ, ਬਿਲਕੁਲ ਜੀ। ਵਿਭਾਗੀ ਜ਼ਿੰਮੇਵਾਰੀ ਕੋਈ ਨਹੀਂ। ਫਿਰ ਇੱਕ ਹੋਰ ਪਹਿਲੂ, ਉਹ ਕਹਿੰਦੇ ਵੀ 2003 ਦਾ ਹਿਸਾਬ ਕਿਤਾਬ। ਹੁਣ 2003 ਤੋਂ ਬਾਅਦ ਪ੍ਰਵੀਨ ਜੀ ਕਿੰਨਿਆਂ ਦੇ ਵਿਆਹ ਹੋਏ ਹੋਣੇ ਕੁੜੀਆਂ ਦੇ, ਕਿੰਨੀਆਂ ਵਿਆਹ ਕੇ ਕਿੱਥੋਂ ਕਿੱਥੇ ਆਈਆਂ, ਲਿਆਓ ਜੀ ਪਿਛਲੀ ਵੋਟ ਦਾ ਹਿਸਾਬ ਲਿਆਓ ਜੀ ਕਢਾ ਕੇ। ਫਿਰ ਕਿੰਨਿਆਂ ਨੇ ਨੌਕਰੀ ਪੇਸ਼ੇ ਲਈ ਪਿੰਡ ਸ਼ਹਿਰ ਕਸਬੇ ਛੱਡੇ ਹੋਣੇ, ਬਦਲੇ ਹੋਣੇ। ਸਹੀ ਹੈ, ਉਹਨਾਂ ਦੇ ਪਤੇ ਚੇਂਜ ਹੋਏ ਹੋਣੇ, ਸਾਰਾ ਕੁਝ। ਕਿੰਨੇ ਵਿਦੇਸ਼ਾਂ ਨੂੰ ਗਏ ਨੇ। ਆਪਾਂ ਤਾਂ ਇੱਥੋਂ ਇਹ ਵੀ ਖਦਸ਼ਾ ਪੰਜਾਬ 'ਚ ਖੜਾ ਹੋ ਰਿਹਾ ਕਿ ਉੱਥੇ ਤਾਂ ਵੋਟਾਂ ਕੱਟ ਕੇ ਸਰ ਗਿਆ ਕਈ ਸੂਬਿਆਂ 'ਚ। ਇੱਥੇ ਜਿੰਨੇ ਸਾਡੇ NRI ਭਰਾ ਨੇ ਜਿਹੜੇ ਉਧਰ ਹਜੇ ਪਰਮਾਨੈਂਟ ਨਹੀਂ, ਵੋਟ ਸਾਰਾ ਆਧਾਰ ਕਾਰਡ ਉਹਨਾਂ ਦਾ ਇੱਧਰ ਆ, ਕੱਲ ਨੂੰ ਕਹਿਣਗੇ ਜੀ ਇੱਥੇ ਰਹਿੰਦੇ ਨਹੀਂ, ਵੋਟ ਕੱਟ ਦੋ। ਤੇ ਤੁਸੀਂ ਵੋਟਰ ਨਹੀਂ ਤੇ ਕੱਲ ਨੂੰ ਕਹਿ ਦੋ ਨਾਗਰਿਕ ਨਹੀਂ, ਤੁਸੀਂ ਜ਼ਮੀਨਾਂ ਜਾਇਦਾਦਾਂ ਵਾਲਾ ਮਸਲਾ ਖੜਾ ਹੋ ਜਾਣਾ ਤਾਂ ਵੱਡਾ। ਸਹੀ ਆ, ਗੱਲ ਕਿੱਥੋਂ ਦੀ ਕਿੱਥੇ ਚਲੀ, ਉਹਨੂੰ ਵੀ ਕੱਲ ਨੂੰ ਸਰਕਾਰ ਆਪਣੇ ਕਬਜ਼ਿਆਂ 'ਚ ਲੈਣ ਪਾਸੇ ਨੂੰ ਤੁਰ ਪਵੇ। ਕਿਉਂਕਿ ਪੰਜਾਬ ਨਾਲ, ਪੰਜਾਬ ਦੇ ਪਿੰਡਾਂ ਨਾਲ, ਕਿਸਾਨੀ ਨਾਲ ਜੋ ਕਿਹੜਾ ਹੈ ਕਿ ਉਹ ਇੱਥੇ ਤੱਕ ਵੀ ਜਾ ਸਕਦੀ ਹੈ। ਇਹ ਖਦਸ਼ਾ ਵੀ ਖੜਾ ਹੈ ਜਿੰਨ ਤੱਕ ਤੇਰਾ ਇਹਨੂੰ ਇਹ ਵੀ ਪ੍ਰਗਟਾਉਂਦੀਆਂ ਨੇ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਜੀ ਆਧਾਰ ਕਾਰਡ ਨਾਲ ਵੀ ਮਿਲਾ ਕੇ ਦੇਖਾਂਗੇ ਜੀ, ਤੁਹਾਡਾ ਜਨਮ ਸਰਟੀਫਿਕੇਟ ਵੀ ਚਾਹੀਦਾ, ਤੁਹਾਡਾ 10ਵੀਂ ਦਾ ਸਰਟੀਫਿਕੇਟ ਚਾਹੀਦਾ, ਉਹਦੇ ਨਾਲ ਨਾਮ ਦਾ ਮਿਲਾਨ ਕਰਾਂਗੇ। ਹੁਣ ਪ੍ਰਵੀਨ ਜੀ 10ਵੀਂ ਦੇ ਸਰਟੀਫਿਕੇਟ ਜਦੋਂ ਬੜੇ ਹੋਣਗੇ ਕਈਆਂ ਦੇ, ਸਹੀ ਹੈ, ਠੀਕ ਹੈ, ਆ ਲਗਭਗ ਸਨ 2000 ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਪ੍ਰਕਿਰਿਆ ਥੋੜੀ ਜਿਹੀ ਦਰੁਸਤ ਹੋਣ ਲੱਗੀ ਆ, ਹੈ ਨਾ। ਮਤਲਬ 1999 ਤੱਕ ਤਾਂ ਜੋ ਕੁਝ ਪਿਛਲਾ ਪ੍ਰਕਿਰਿਆ ਸੀ, ਉਹ ਤੋਂ ਬਾਅਦ 2000 ਤੋਂ ਬਾਅਦ ਥੋੜੀ ਠੀਕ ਹੋਣ ਗਿਆ। ਪਿਛਲੇ 25-26 ਸਾਲਾਂ ਜੋ ਆਪਾਂ ਕਹਿ ਲਈਏ ਕਿ ਥੋੜਾ ਜਿਹਾ ਦਰੁਸਤ ਹੋਣ ਲੱਗੀ ਆ ਪ੍ਰਕਿਰਿਆ। ਪਰ ਹੁਣ 10ਵੀਂ ਦੇ ਸਰਟੀਫਿਕੇਟ 'ਚ ਤੁਹਾਡਾ ਕੱਲਾ ਸਰਨੇਮ ਨਾਲ ਆ, ਮੰਨ ਲਓ, ਜਾਂ ਸਰਨੇਮ ਵੀ ਨਹੀਂ ਕਈਆਂ ਦੇ ਨਾਲ, ਤੇ ਬਾਅਦ ਚੋਂ ਤੁਸੀਂ ਆਧਾਰ ਕਾਰਡ, ਵੋਟਰ ਕਾਰਡ ਆਪਣਾ ਕਿਸੇ ਨੇ ਗੋਤ ਲਾ ਲਿਆ, ਨਾਲ ਠੀਕ ਕਰਾ ਲਿਆ ਜੀ, ਕਿਸੇ ਨੇ ਅਖਬਾਰ 'ਚ ਕਢਾ ਕੇ ਕਰ ਲਿਆ ਜੀ, ਹੁਣ ਉਹ ਮੈਚ ਨਹੀਂ ਕਰਨਾ ਜੀ, ਪੜਾਈ ਜਾਓ ਰੋਲਾ, ਕੀ ਕਰੋਗੇ? ਸਹੀ ਹੈ। ਅੱਛਾ ਜੀ, ਅਸੀਂ ਜੀ ਜਨਮ ਸਰਟੀਫਿਕੇਟ ਵੀ ਦੇਖਣਾ ਹੈ ਪ੍ਰਵੀਨ ਜੀ। 2000 ਸਨ ਤੋਂ ਬਾਅਦ ਵੀ ਆ ਤਾਂ ਹੁਣ ਪਿਛਲੇ ਕੁਝ ਸਾਲਾਂ ਤੋਂ 8-10 ਸਾਲਾਂ ਤੋਂ ਇਹ ਹੋਇਆ ਕਿ ਜੀ ਨਾਂ ਰੱਖੋ, ਫੇਰ ਨਿਗਮ ਵਾਲੇ ਕਹਿੰਦੇ ਆ ਜਾਂ ਪੰਚਾਇਤ ਵਾਲੇ ਉਹ ਲੈ ਕੇ ਜਾਂਦਾ ਚੌਂਕੀਦਾਰ ਕੇ ਜੀ ਠੀਕ ਹੈ ਜੀ ਤਾਂ ਸਰਟੀਫਿਕੇਟ ਹੋਊਗਾ, ਨਾਮ ਚਾਹੀਦਾ ਉੱਥੇ। ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਜਨਮ ਸਰਟੀਫਿਕੇਟ ਬਣ ਜਾਂਦਾ ਸੀ, ਮਾਂ ਪਿਓ ਦਾ ਨਾਮ ਲਿਖਿਆ ਜਾਂਦਾ ਸੀ, ਜਵਾਕ ਦੀ ਥਾਂ ਤਾਂ ਇਹੀ ਲਿਖਿਆ ਜਾਂਦਾ ਸੀ ਮੁੰਡਾ ਹੋਇਆ ਕਿ ਕੁੜੀ, ਕੁੜੀ ਮੁੰਡਾ ਹੀ ਲਿਖ ਕੇ ਸਰਟੀਫਿਕੇਟ, ਜਨਮ ਸਰਟੀਫਿਕੇਟ ਬਣ। 90% ਬੰਦਿਆਂ ਕੋਲ ਉਹ ਹੋਣਗੇ ਪਿਛਲੀਆਂ ਪੀੜ੍ਹੀਆਂ ਕੋਲ। ਦੱਸੋ ਜੀ ਫਿਰ ਉਹਦਾ ਕੀ ਕਰੋਗੇ? ਇਹਦਾ ਮਤਲਬ ਤੁਸੀਂ ਉਲਝਾਣਾ ਹੈ। ਰੁਝਾਨ ਤੋਂ ਬਾਅਦ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਕਿਹਦੀ ਰੱਖਣੀ ਹੈ, ਕਿਹਦੀ ਕੱਟਣੀ ਹੈ। ਸੋ ਜੇ ਹੁਣ ਇਹ ਮੁੱਢਲੀ ਪ੍ਰਕਿਰਿਆ 'ਚ ਜੇ ਕੰਪਿਊਟਰਾਂ ਤੇ ਬੈਠ ਕੇ ਤੁਸੀਂ ਦਫ਼ਤਰਾਂ 'ਚ ਬੈਠ ਕੇ 37 ਲੱਖ ਵੋਟਰ ਹਰਾਤਾ ਪੰਜਾਬ ਦਾ, ਤੇ ਗਲੀਆਂ ਮਹੱਲਿਆਂ 'ਚ ਜਾ ਕੇ ਕੁਝ ਨੂੰ ਬਹਾਲ ਕਰੋਗੇ ਤੇ ਕੁਝ ਹੋਰ ਉਡਾਓਗੇ। ਸੋ ਇਹਦਾ ਮਤਲਬ ਇਹ ਸੰਕੇਤ ਹੈ ਕਿ ਪੰਜਾਬ ਦਾ 25% ਵੋਟਰ ਉਡਾਇਆ ਜਾ ਸਕਦਾ। ਸਭ ਤੋਂ ਵੱਧ ਜੇ ਕਿਤੇ ਦੀਆਂ ਵੋਟਾਂ 'ਚ ਇਹਨਾਂ ਨੇ ਖਦਸ਼ਾ ਪ੍ਰਗਟਾਇਆ ਜੀ ਕਿ ਗਲਤ ਪਾਈਆਂ ਗਈਆਂ ਤਾਂ ਉਹ ਅੰਮ੍ਰਿਤਸਰ ਦੀਆਂ ਨੇ। 30.1% ਵੋਟਾਂ ਦੀ ਗੜਬੜੀ ਹੈ, ਕਹਿੰਦੇ ਵੋਟਰ ਕਾਰਡ ਦੇ ਵਿੱਚ ਗੜਬੜੀ ਹੈ, ਮਿਲਾਨ ਨਹੀਂ ਸਹੀ। ਮੋਹਾਲੀ ਦੇ ਵਿੱਚ 26%, ਲੁਧਿਆਣਾ ਦੇ ਵਿੱਚ 20%, ਜਲੰਧਰ ਦੇ ਵਿੱਚ 21%, ਕਪੂਰਥਲਾ 'ਚ 19%, ਪਟਿਆਲਾ 'ਚ 22%, ਪਠਾਨਕੋਟ 'ਚ 20%, ਫਰੀਦਕੋਟ 'ਚ 18%, ਰੋਪੜ 'ਚ 18%, ਗੁਰਦਾਸਪੁਰ 20%, ਫਿਰੋਜ਼ਪੁਰ 20%, ਫਾਜ਼ਿਲਕਾ 21%, ਸੰਗਰੂਰ 18%,
ਸ਼੍ਰੀ ਫਤਿਹਗੜ੍ਹ ਸਾਹਿਬ 15, ਬਠਿੰਡਾ 18, ਮੋਗਾ 16%, ਹੁਸ਼ਿਆਰਪੁਰ 15%, ਅੰਮ੍ਰਿਤਸਰ 30%, ਨਵਾਂਸ਼ਹਿਰ 19, ਮਲੇਰਕੋਟਲਾ 21, ਬਰਨਾਲਾ 16, ਸ਼੍ਰੀ ਮੁਕਤਸਰ ਸਾਹਿਬ 17, ਤਰਨਤਾਰਨ 20, ਮਾਨਸਾ 16%। ਜੀ ਹੁਣ ਇਹ ਹੈਗੀ ਪਰਸੈਂਟੇਜ। ਤੇ ਜੇ ਉਹ ਜ਼ਿਲ੍ਹਾ ਬਾਈ ਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ 37 ਲੱਖ ਵੋਟ, ਤੇ ਜੇ ਤੁਸੀਂ ਜ਼ਿਲ੍ਹਾ ਬਾਈ ਚ ਸਮਝੋ ਤਾਂ ਅੰਮ੍ਰਿਤਸਰ ਚ 5,24,000 ਤੋਂ ਵੱਧ ਵੋਟ ਕਹਿੰਦੇ ਜੀ ਮੈਚ ਨਹੀਂ ਕਰਦੀ। ਹੁਣ ਇੱਕ ਜ਼ਿਲ੍ਹੇ ਚ 5 ਲੱਖ ਵੋਟ ਤਾਂ ਹਿਸਾਬ ਲਾਓ ਜੀ ਸਾਰੀਆਂ ਵਿਧਾਨ ਸਭਾ ਸੀਟਾਂ ਦਾ ਇਹ ਵਿਗੜ ਗਿਆ। ਮੋਹਾਲੀ 1,49,641 ਵੋਟਾਂ ਗਲਤ ਨੇ। ਮੈਂ ਕਹਿੰਦਾ ਇਹ ਚੋਂ 641 ਵੀ ਤੁਸੀਂ ਠੀਕ ਕਰ ਦੋ, ਮੈਂ ਕਹਿੰਦਾ 49,000 ਵੀ ਠੀਕ ਕਰ ਦੋ। 1 ਲੱਖ ਵੋਟ 3,000 5,000 ਨਾਲ ਵਿਧਾਨ ਸਭਾ ਹਲਕਾ ਬਦਲ ਜਾਂਦਾ ਜੀ। ਸਹੀ ਹੈ। ਤੇ ਤੁਸੀਂ 1 ਲੱਖ ਵੋਟ ਪੂਰੇ ਜ਼ਿਲ੍ਹੇ ਚ, ਮਤਲਬ ਜ਼ਿਲ੍ਹੇ ਦੀਆਂ ਸੀਟਾਂ ਖੇਲਾ ਹੋਊਗਾ। ਆ ਜਾਓ ਅੱਗੇ। ਲੁਧਿਆਣਾ 20% ਵੋਟ ਹੈ ਜਿਹੜੀ ਕਹਿੰਦੇ ਜੀ ਗਲਤ ਹੈ। 20% ਦਾ ਮਤਲਬ ਲੁਧਿਆਣੇ ਜ਼ਿਲ੍ਹੇ ਚ 4,16,000 ਵੋਟ। ਆਮ ਜਲੰਧਰ 2,90,000 ਦੇ ਕਰੀਬ, ਕਪੂਰਥਲਾ 96,000 ਤੋਂ ਵੱਧ 1 ਲੱਖ ਦੇ ਕਰੀਬ, ਪਟਿਆਲਾ 2,78,000 ਦੇ ਕਰੀਬ ਵੋਟ, ਪਠਾਨਕੋਟ 87,000, ਫਰੀਦਕੋਟ 77,000, ਰੋਪੜ 88,000 ਵੋਟ। ਕਹਿਣ ਨੂੰ ਕਿੰਨਾ ਜੀ 18% ਹੈ। ਕੁੱਲ ਵੋਟ ਦੇ ਅਸਰ 88%। ਸਹੀ ਹੈ। ਗੁਰਦਾਸਪੁਰ 2,25,000, ਫਿਰੋਜ਼ਪੁਰ 1,25,000, ਫਾਜ਼ਿਲਕਾ 1,43,000, ਸੰਗਰੂਰ 1,48,000, ਸ਼੍ਰੀ ਫਤਿਹਗੜ੍ਹ ਸਾਹਿਬ 61,000, ਬਠਿੰਡਾ 1,68,000, ਮੋਗਾ 1,07,000, ਹੁਸ਼ਿਆਰਪੁਰ 1,74,000, ਹਾਂਜੀ, ਅੰਮ੍ਰਿਤਸਰ 5,24,000, ਨਵਾਂਸ਼ਹਿਰ 82,000, ਮਲੇਰਕੋਟਲਾ 63,000, ਬਰਨਾਲਾ 71,000, ਸ਼੍ਰੀ ਮੁਕਤਸਰ ਸਾਹਿਬ 1,09,000, ਤਰਨਤਾਰਨ 1,46,000, ਮਾਨਸਾ 90,000। ਇੰਜ 37 ਲੱਖ ਦੇ ਕਰੀਬ ਵੋਟ ਸਾਡੀ ਸਿੱਧੀ ਜਾ ਰਹੀ ਹੈ ਜੀ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਥਿਤੀ ਕੀ ਆ। 37,29,490, 20.6% ਵੋਟਾਂ 1,80,00,000 ਦੇ ਵੋਟਾਂ ਦੇ ਹਵਾਲੇ ਨਾਲ ਇਹ ਛੁੱਟੀ ਹੋ ਰਹੀ ਹੈ। ਟੋਟਲ 2,18 ਲੱਖ ਦੇ ਕਰੀਬ ਸਾਡੇ ਕੋਲ ਵੋਟ ਹੈ। ਇਹ ਅਜੇ ਮੁੱਢਲਾ ਰੁਝਾਨ ਹੈ। ਸਹੀ ਹੈ। ਇਹਦਾ ਮਤਲਬ SIR ਵਾਲਾ ਵੱਡਾ ਖੇਲਾ ਪੰਜਾਬ ਵਾਲੇ ਤਿਆਰ ਹੋ ਫਿਰ। ਸਹੀ ਹੈ, ਬਿਲਕੁਲ ਜੀ। ਉਹ ਇੱਕ ਦਿਨ ਆਪਾਂ ਗੱਲ ਵੀ ਕੀਤੀ ਸੀ ਨਾ ਜਦੋਂ ਬੰਗਾਲ ਦੇ ਵਿੱਚ ਚੋਣਾਂ ਹੋਣੀਆਂ ਸਨ ਕਿ SIR ਜਿਹੜੀ ਉਹ ਪੰਨਾ ਪ੍ਰਧਾਨ ਕਰਾ ਰਹੇ ਆ ਜਾਂ ਸਰਕਾਰ ਕਰਾ ਰਹੀ ਹੈ। ਉਹੋ ਜਿਹਾ ਡਾਟਾ ਵੀ ਇਹਨਾਂ ਕੋਲੇ ਹੋਊਗਾ। ਬਿਲਕੁਲ। ਅਗਲੀ ਗੱਲ ਕਰੀਏ ਚੋਣਾਂ ਦੀ। ਕਹਿੰਦੇ ਜਿਵੇਂ ਆਪਾਂ ਸੈਮੀਫਾਈਨਲ ਤੋਂ ਸ਼ੁਰੂਆਤ ਕੀਤੀ ਸੀ ਆਪਣੀ ਖਬਰਾਂ ਦੀ, ਲੀਡਰ ਵੀ ਕਹਿਣ ਲੱਗ ਪਏ ਹੁਣ ਤਾਂ ਚੋਣਾਂ ਕਹਿੰਦੇ ਪਹਿਲਾਂ ਹੋਣਗੀਆਂ ਜੀ। ਪ੍ਰਵੀਨ ਜੀ, ਆਪਾਂ ਪਿਛਲੇ ਲੰਮੇ ਸਮੇਂ ਤੋਂ ਇਸ ਗੱਲ ਵੱਲ ਵਾਰ-ਵਾਰ ਇਸ਼ਾਰਾ ਕਰਦੇ ਹਾਂ। ਕਈ ਵਾਰ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਆਪਾਂ ਇਹ ਜ਼ਿਕਰ ਕੀਤਾ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਇਸ ਵਾਰ ਤੈਅ ਸਮੇਂ ਤੋਂ ਪਹਿਲਾਂ ਹੋ ਸਕਦੀਆਂ। ਉਹਦਾ ਕਾਰਨ ਆਪਾਂ ਵੀ ਜਨਗਣਨਾ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਵੀ ਜਨਗਣਨਾ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਪੰਜਾਬ 'ਚ ਜਨਵਰੀ ਫਰਵਰੀ 'ਚ ਜੀ ਤੇ ਫਰਵਰੀ ਦੇ ਵਿੱਚ ਚੋਣਾਂ ਨੇ। ਤੇ ਜੇ ਅੱਗੇ ਲੈ ਕੇ ਜਾਂਦੇ ਹੋ ਤਾਂ ਮਾਰਚ ਦੇ ਵਿੱਚ, ਫਰਵਰੀ ਮਾਰਚ ਦੇ ਅਖੀਰ 'ਚ ਫਿਰ ਪੇਪਰ ਆ ਜਾਂਦੇ ਨੇ। ਮਾਸਟਰਾਂ ਦੀ ਡਿਊਟੀ ਉੱਥੇ ਵੀ ਲੱਗਣੀ ਆ ਤੇ ਇੱਧਰ SIR ਵਾਲਾ ਪਹਿਲਾਂ ਕੰਮ ਨਿਬੜ ਕੇ ਹਟਣ ਵਾਲੇ। ਸੋ ਇਹ ਸਾਰਾ ਕੁਛ ਜਦੋਂ ਰਲ ਗੱਡਾ ਹੈ ਤਾਂ ਫਿਰ ਇਹਦੇ ਵਿੱਚ ਚੋਣਾਂ ਜਾਂ ਤਾਂ ਉਸ ਸਮੇਂ ਜਨਗਣਨਾ ਹੋਊਗੀ ਜਾਂ ਚੋਣਾਂ ਹੋਣਗੀਆਂ। ਜੀ। ਹੁਣ ਉਹ ਕਹਿੰਦੇ ਵੀ ਜਨਗਣਨਾ ਦੀ ਪ੍ਰਕਿਰਿਆ ਜੇ ਅੱਗੇ ਪਿੱਛੇ ਨਹੀਂ ਕਰਨੀ ਤਾਂ ਕਹਿੰਦੇ ਕਿ ਜਨਗਣਨਾ ਵਾਲੇ ਡਿਪਾਰਟਮੈਂਟ ਨੇ ਆਪਣੀ ਸਾਰਾ ਡਾਟਾ, ਸਾਰੀਆਂ ਤਰੀਕਾਂ, ਸਾਰਾ ਰੋਡ ਮੈਪ ਚੋਣ ਕਮਿਸ਼ਨ ਨੂੰ ਭੇਜ ਦਿੱਤਾ। ਤੇ ਇਸ ਲਈ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਚੋਣਾਂ ਵੀ ਫਿਰ ਮਤਲਬ ਅਕਤੂਬਰ ਨਵੰਬਰ ਦੇ ਵਿੱਚ ਜਾਂ ਦਸੰਬਰ 'ਚ ਕਰਾਉਣੀ ਹੈ, ਕਦੋਂ ਕਰਾਉਣੀ ਹੈ। ਹੁਣ ਸੁਖਬੀਰ ਸਿੰਘ ਬਾਦਲ ਨੇ ਜਨਤਕ ਰੈਲੀ 'ਚ ਗੱਲ ਕਹੀ ਹੈ। ਠੀਕ ਹੈ ਕਿ ਤਿਆਰ ਹੋ ਜਾਓ, 4 ਮਹੀਨੇ ਰਹਿ ਗਏ ਚੋਣਾਂ। 4 ਮਹੀਨੇ ਦਾ ਮਤਲਬ ਜੂਨ, ਜੁਲਾਈ, ਅਗਸਤ, ਸਤੰਬਰ, ਇਹਦਾ ਮਤਲਬ ਅਕਤੂਬਰ 'ਚ ਚੋਣਾਂ ਨੇ। ਪਰ ਇੱਕ ਗੱਲ ਤਾਂ ਹੈ ਕਿ ਇਹ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਯੂਪੀ ਤੇ ਪੰਜਾਬ ਸਭ ਤੋਂ ਅਹਿਮ ਨਜ਼ਰ ਆ। ਹਮੇਸ਼ਾ ਗੋਆ ਦੀ ਆ, ਮਣੀਪੁਰ ਦੀ ਆ, ਹਨਾ। ਪਰ 5 ਸੂਬੇ ਨੇ, ਉਹਨਾਂ 'ਚੋਂ ਸਭ ਤੋਂ ਵੱਧ ਨਜ਼ਰ ਆ ਇਹਨਾਂ 2 ਸੂਬਿਆਂ ਤੇ ਰਹਿੰਦੀਆਂ। ਸਹੀ। ਹੁਣ ਤੁਸੀਂ ਜਦੋਂ ਚੋਣਾਂ ਕਰਾਉਣੀਆਂ ਨੇ ਤੁਸੀਂ ਤਿਉਹਾਰ ਵੀ ਦੇਖਣਾ, ਤੁਸੀਂ ਮੌਸਮ ਵੀ ਦੇਖਣਾ, ਤੁਸੀਂ ਇਮਤਿਹਾਨ ਦਾ ਪਹਿਲੂ ਵੀ ਦੇਖਣਾ, ਤੁਸੀਂ ਫਸਲੀ ਚੱਕਰ ਵੀ ਦੇਖਣਾ। ਸਹੀ ਹੈ। ਹੁਣ ਅਕਤੂਬਰ ਦੇ ਵਿੱਚ ਜੇ ਤੁਸੀਂ ਝਾਤ ਮਾਰੋ ਤਾਂ ਸਾਡੇ ਝੋਨਾ ਆ ਜਾਂਦਾ ਤੇ ਇਹ ਕਣਕ ਦੇ ਮੁਕਾਬਲੇ ਲੰਮਾ ਚੱਲਦਾ ਇਹਦੀ ਪ੍ਰਕਿਰਿਆ। ਹਾਂਜੀ। ਤਾਂ ਜੇ ਨਵੰਬਰ ਤੱਕ ਝੋਨਾ ਦਾ ਕੰਮ ਨਿਬੜੂਗਾ ਫਿਰ ਅਕਤੂਬਰ ਨਵੰਬਰ 'ਚ ਚੋਣਾਂ ਕਿਵੇਂ? ਗਾਂ ਕਣਕ ਵੀ ਬੀਜਣੀ ਆ। ਫਿਰ ਜੇ ਇਹ ਤੋਂ ਵੀ ਦੂਜਾ ਪਹਿਲੂ ਸਮਝੀਏ ਤਾਂ ਚਾਹੇ ਦੁਸ਼ਹਿਰਾ ਹੈ, ਚਾਹੇ ਦੀਵਾਲੀ ਹੈ, ਚਾਹੇ ਗੁਰਪੁਰਬ ਹੈ, ਫਿਰ ਉਹ ਤਿਉਹਾਰ ਨੇ, ਹੈ ਨਾ। ਤੇ ਇਸ ਲਈ ਫਿਰ ਉਹਨਾਂ ਨੂੰ ਧਿਆਨ 'ਚ ਰੱਖ ਕੇ ਵੀ ਤੁਹਾਨੂੰ ਅਮਲਾ ਫਲਾ ਚਾਹੀਦਾ। ਸਭ ਤੋਂ ਅਹਿਮ ਹੈ
ਕਿ ਜਾਂ ਤਾਂ ਫਿਰ ਚੋਣ ਕਮਿਸ਼ਨ ਨੂੰ ਹੱਕ ਹੈਗਾ ਕਿ ਉਹ ਕੱਲ ਨੂੰ ਪ੍ਰਾਈਵੇਟ ਬੰਦੇ ਰੱਖ ਕੇ ਵੀ ਕਰਾ ਲਵੇ, ਜੀ ਜੀ, ਜਾਂ ਤਾਂ ਫਿਰ ਇਹ ਹੋਊਗਾ ਕਿ ਹਾਂ ਜੇ ਦਿੱਲੀ ਤੋਂ ਟੈਂਟ ਆ ਸਕਦੇ ਨੇ ਉਹ ਕਿਸੇ ਪਾਰਟੀ ਦੇ ਸਮਾਗਮਾਂ ਲਈ, ਤਾਂ ਬੰਦੇ ਵੀ ਸ਼ਾਇਦ ਬਾਹਰੋਂ ਲਿਆ ਕੇ ਕਹਿਣਗੇ ਅਸੀਂ ਤਾਂ ਵੋਟਾਂ ਵੀ ਉਹਨਾਂ ਦਾ ਡਿਊਟੀ ਲਾ ਕੇ ਕਰਾ ਲਾਂਗੇ, ਹੈ ਨਾ, ਕੁਝ ਵੀ ਬਈ ਜਦੋਂ ਵੋਟਾਂ ਹੀ ਉਹਨਾਂ ਨੂੰ ਪਾਉਣੀਆਂ ਤਾਂ ਬੰਦੇ ਵੀ ਉਹਨਾਂ ਦੇ ਬਿਠਾ ਲੈਣਗੇ ਲਿਆ ਕੇ। ਸਹੀ ਹੈ, ਇਹ ਵੀ ਸੰਭਾਵਨਾ ਹੈਗੀ ਆ। ਪਰ ਤਾਂ ਵੀ ਮੰਨਿਆ ਜਾ ਰਿਹਾ ਕਿ ਚੋਣ ਦਾ ਇੱਕ ਨਿਯਮ ਇਹ ਵੀ ਹੈ ਕਿ ਮੌਸਮ ਜੇ ਬਰਸਾਤ ਦਾ ਹੋਵੇ ਜਾਂ ਕਹਿਰ ਦੀ ਠੰਡ ਹੋਵੇ ਉਹ 'ਚ ਵੀ ਚੋਣਾਂ ਨਹੀਂ ਹੋਣਗੀਆਂ, ਤਾਂ ਫਿਰ ਇਹਦਾ ਮਤਲਬ ਦਸੰਬਰ ਜਨਵਰੀ ਮਹੀਨਾ ਦਾ ਠੰਡ ਵਾਲਾ ਸਿਖਰ ਹੁੰਦਾ, ਤੇ ਫਿਰ ਇਹਦਾ ਮਤਲਬ ਕੀ ਇਹ ਚੋਣਾਂ ਨਵੰਬਰ 'ਚ ਹੋਣਗੀਆਂ। ਕੀ ਝੋਨੇ ਦਾ ਸੀਜ਼ਨ ਨਿਪਟਦਿਆਂ ਹੀ ਇਸ ਨੂੰ ਨਵੰਬਰ 'ਚ ਕਰਾ ਲਿਆ ਜਾਊਗਾ? ਸਹੀ ਹੈ, ਜਾਂ ਤੁਸੀਂ ਇਹਨੂੰ ਫਿਰ ਮਾਰਚ ਤੋਂ ਅੱਗੇ ਲੈ ਜਾਣਾ ਚਾਹੁੰਦੇ ਹੋ? ਜੋ ਵੀ ਹੋਵੇ, ਇਹ ਹੁਣ ਜੇ ਲੀਡਰ ਬੋਲਣ ਲੱਗੇ ਨੇ ਤਾਂ ਇਹਦਾ ਮਤਲਬ ਉਹਨਾਂ ਨੇ ਕੋਈ ਨਾ ਕੋਈ ਜਾਣਕਾਰੀ ਲੈ ਕੇ ਬੋਲੀ ਹੋਣੀ, ਤੇ ਆਪਾਂ ਜਦੋਂ ਗੱਲ ਕਰ ਰਹੇ ਸੀ ਤਦ ਕਹਿੰਦੀਆਂ ਸੀ ਨਹੀਂ ਇਹੋ ਜਿਹੀ ਕੋਈ ਸੰਭਾਵਨਾ ਨਹੀਂ ਹੈਗੀ। ਪਰ ਹੁਣ ਹਰਪਾਲ ਚੀਮਾ ਕਹਿੰਦਾ ਦੇਖ ਲਓ ਜੀ, ਸੁਖਬੀਰ ਬਾਦਲ ਕਹੀ ਜਾਂਦਾ ਜੀ ਚੋਣਾਂ 4 ਮਹੀਨੇ ਪਹਿਲਾਂ ਤਿਆਰੀ ਕਰ ਲਓ ਜੀ, ਉਹ ਕਰ ਲਓ, ਇਹਦਾ ਮਤਲਬ ਕਹਿੰਦਾ ਜੀ ਇਹਦੀ ਕੇਂਦਰ ਨਾਲ ਕਿੰਨੀ ਸਾਂਝ ਹੈ ਜੀ, ਇਹਨੂੰ ਜਾਣਕਾਰੀ ਆ ਗਈ ਜੀ। ਇਹਦਾ ਮਤਲਬ ਹਰਪਾਲ ਚੀਮਾ ਵੀ ਗੱਲ ਮੰਨ ਰਿਹਾ ਕਿ ਜੇ ਹੋ ਸਕਦਾ। ਸਹੀ ਹੈ। ਸੋ ਇਹਦਾ ਮਤਲਬ ਪਾਰਟੀਆਂ ਨੂੰ ਵੀ ਹੁਣ ਲੱਗਣ ਲੱਗ ਪਿਆ, ਵੈਸੇ ਪਾਰਟੀਆਂ ਲਈ ਕੋਈ ਮਸਲਾ ਨਹੀਂਗਾ, 4 ਮਹੀਨੇ ਪਹਿਲਾਂ ਹੋ ਜਾਣ 4 ਮਹੀਨੇ ਬਾਅਦ ਹੋ ਜਾਣ, ਉਹ ਤਾਂ 24 ਘੰਟੇ ਹੁਣ ਚੋਣ ਮੋੜ 'ਚ ਰਹਿੰਦੀਆਂ ਨੇ। ਸਹੀ ਹੈ, ਬਿਲਕੁਲ। ਹੁਣ ਇਹ ਨਹੀਂਗਾ ਕਿ ਅੱਗੇ ਆਉਂਦਾ ਹੁੰਦਾ ਸੀ ਕਿ ਆਖਰੀ ਵਰਾ ਆ ਗਿਆ ਜੀ, ਚੋਣ ਵਰਾ ਆ ਗਿਆ ਜੀ, ਮਤਲਬ 4 ਸਾਲ ਹੁੰਦਾ ਸੀ ਕਿ ਬੰਦੇ ਕੰਮ ਕਰਨਗੇ। ਹੁਣ ਤਾਂ 24 ਘੰਟੇ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਸਾਡੇ ਚੋਣ ਮੋੜ 'ਚ ਰਹਿੰਦੇ ਨੇ। ਸਹੀ ਹੈ। ਤੇ ਉਹ ਜਿਹੇ ਹਾਂ, ਤਾਂ ਵੀ ਚੋਣਾਂ ਪਹਿਲਾਂ ਹੋਣ ਦਾ ਹਮੇਸ਼ਾ ਸੱਤਾਧਾਰੀ ਧਿਰ ਨੂੰ ਕੁਝ ਨੁਕਸਾਨ ਮੰਨਿਆ ਜਾਂਦਾ ਹੁੰਦਾ, ਤੇ ਪਰ ਕਈ ਵਾਰ ਸਥਿਤੀ ਜਿਹੀ ਹੁੰਦੀ ਹੈ ਕਿ ਖਿਲਾਫਜ਼ਾਰੀ ਦੀ ਗੱਲ ਤਾਂ ਛੇਤੀ ਕਰਾ ਕੇ ਫਾਇਦਾ ਵੀ ਹੁੰਦਾ। ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਪਹਿਲਾ ਬਾਅਦ ਵਾਲੀ ਖੇਡ ਦੇ ਵਿੱਚ ਕੌਣ ਫਾਇਦਾ ਲੈਂਦਾ, ਕੌਣ ਨੁਕਸਾਨ। ਪਰ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਚੋਣਾਂ ਦੇ ਲਈ ਤਿਆਰ ਨੇ ਜੀ। ਬਿਲਕੁਲ। ਤੇ ਪੰਜਾਬ ਉਹਨਾਂ ਸੂਬਿਆਂ ਦੇ ਵਿੱਚ ਸ਼ਰਮਾ ਜੀ ਜਿੱਥੇ ਹਰ ਟਾਈਮ 24 ਘੰਟੇ 12 ਮਹੀਨੇ 30 ਦਿਨ ਜਿੱਥੇ ਸਿਆਸਤ ਮਗੀ ਹੋਈ ਰਹਿੰਦੀ ਹੈ, ਚੋਣਾਂ ਹੋਣ ਚਾਹੇ ਨਾ ਹੋਣ। ਅਗਲੀ ਗੱਲ ਕਰੀਏ ਮਹਿੰਗਾਈ ਦੀ, ਪੈਟਰੋਲ ਡੀਜ਼ਲ 10 ਦਿਨਾਂ ਦੇ ਵਿੱਚ 7 ਰੁਪਏ ਲੀਟਰ ਤੋਂ ਮਹਿੰਗਾ ਹੋ ਗਿਆ ਜੀ ਕਹਿੰਦੇ। ਜੀ ਜਿਸ ਦਿਨ ਇਹ ਜੰਗ ਸ਼ੁਰੂ ਹੋਈ ਸੀ ਅਮਰੀਕਾ ਦੀ ਇਜ਼ਰਾਈਲ ਰਾਹੀਂ ਮਿਲ ਕੇ ਇਰਾਨ ਨਾਲ, ਹਾਂਜੀ, ਆਪਾਂ ਉਸ ਦਿਨ ਤੋਂ ਗੱਲ ਕਰਦੇ ਸੀ। ਬਾਕੀ ਮੁਲਕਾਂ ਨੇ ਕਈਆਂ ਨੇ ਚਿੰਤਾ ਪ੍ਰਗਟਾਉਣੀ ਸ਼ੁਰੂ ਕੀਤੀ, ਪਰ ਸਾਡੇ ਜਨਾਬ ਕਹਿੰਦੇ ਕੋਈ ਕਮੀ ਨਹੀਂ ਤੇਲ ਗੈਸ ਦੀ। ਠੀਕ ਹੈ ਜੀ, ਪਰਵਾਹ ਨਾ ਕਰੋ। ਔਰ ਕੋਈ ਸ਼ੱਕ ਨਹੀਂ 5 ਸੂਬਿਆਂ ਦੀਆਂ ਚੋਣਾਂ ਤੱਕ ਹੀ ਨਤੀਜੇ ਆਉਣ ਤੱਕ ਵੀ ਸਾਹ ਨਹੀਂ ਕੱਢਿਆ। ਆਪਾਂ ਚੀਕਦੇ ਰਹੇ ਕਿ ਸੰਕਟ ਵੱਡਾ ਹੋ ਜਾਣਾ, ਇਹਨੂੰ ਸਮੇਟਣ ਦੀ ਲੋੜ ਆ, ਸਹਿਜਣ ਦੀ ਲੋੜ ਆ, ਰੂਸ ਨਾਲ ਰਿਸ਼ਤੇ ਨਾ ਵਿਗਾੜੋ, ਇਰਾਨ ਦੇ ਹੱਕ 'ਚ ਖੜਨ ਦੀ ਲੋੜ ਆ, ਬਹੁਤ ਕੁਝ ਸੀਗਾ। ਪਰ ਨਹੀਂ, ਚਲੋ ਜੀ ਅਸੀਂ ਤਾਂ ਜੀ ਅਮਰੀਕਾ ਹੀ ਤੈਅ ਕਰੂਗਾ ਜੀ ਕਿ ਤੇਲ ਕਿਤੋਂ ਲੈਣਾ, ਕਿੰਨਾ ਲੈਣਾ, ਕਦੋਂ ਲੈਣਾ। ਸਹੀ ਹੈ। ਹੁਣ ਅਸੀਂ ਡੀਲ ਤੇ ਵੀ ਤਿਆਰ ਹਾਂ। ਹੁਣ ਵੀ ਮੋਦੀ ਦੀਆਂ ਤਾਰੀਫਾਂ ਦੇ ਦੁਆਰਾ ਪੁਲ ਬੰਦ ਤੇ ਇਹਦਾ ਮਤਲਬ ਗੁੱਠੇ ਲਵਾਉਣੇ ਆ ਕਿ ਹੜਦੇ ਨਹੀਂ, ਅਸੀਂ ਅਮਰੀਕਾ ਡੀਲ ਕਰਾ ਕੇ ਰਹਿਣੀ ਆ, ਤੇ ਉਹਦਾ ਅਸਰ ਕੀ ਪੈਣਾ। ਸਾਡੀਆਂ ਸੂਬਾ ਸਰਕਾਰਾਂ ਨਹੀਂ ਕੁਸਕਦੀਆਂ ਜੀ ਉਸ ਮਸਲੇ ਦੇ ਉੱਤੇ, ਹੈ ਨਾ, ਸੈਂਟਰ ਸਰਕਾਰ ਨੂੰ ਤਾਂ ਕੀ ਕੁਸਕਣਾ। ਮੈਂ ਕਹਿੰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜੇ ਸਮਝਦੇ ਹੁਣ ਕਿ ਅਸੀਂ ਕਿਸੇ ਗੇਟ 'ਚ ਫਸੇ ਹਾਂ, ਇੱਕ ਕੂਟਨੀਤੀ ਹੁੰਦੀ ਹੈ ਕਿ ਤੁਸੀਂ ਸਰਬਦਲੀ ਬੈਠਕ ਬੁਲਾਓ, ਉਹਨਾਂ ਨੂੰ ਖੁਦ ਕਹੋ ਕਿ ਆਪਾਂ ਇਸ ਮਸਲੇ 'ਚ ਘਿਰੇ ਹਾਂ, ਪਰ ਆਪਾਂ ਇਹ ਡੀਲ ਹੋਣ ਨਹੀਂ ਦੇਣੀ। ਮੈਂ ਕਰਨ ਨੂੰ ਜਾਊਂਗਾ, ਤੁਸੀਂ ਰੌਲਾ ਇੰਨਾ ਪਾ ਦਿਓ, ਮੈਂ ਕਹੂੰਗਾ ਜੀ ਮੇਰੇ ਤਾਂ ਮੁਲਕ 'ਚ ਦਬਾਅ ਇੰਨਾ ਪਾ ਗਿਆ, ਮੈਂ ਨਹੀਂ ਕਰ ਸਕਦਾ ਜੀ। ਬਣਾ ਲਓ ਨਾ ਕੋਈ ਨੀਤੀ, ਮੁਲਕ ਦੇ ਹੱਕ ਲਈ ਜੇ ਖੜਨਾ ਹੋਵੇ ਤਾਂ ਕਰੋ ਕੁਛ। ਪਰ ਤੁਸੀਂ ਜਿਨ੍ਹਾਂ ਦੇ ਕੇਸ ਮਾਫ ਕਰਾ ਕੇ ਉਹਨਾਂ ਦੇ ਉੱਥੇ ਸੌਦੇ ਕਰਾਉਣੇ ਹੋ ਜੀ, ਤੇ ਫਿਰ ਤੁਹਾਡੇ ਲਈ ਮੁਲਕ ਕਿੱਥੇ। ਬਿਲਕੁਲ। ਹੁਣ ਝਟਕਾ ਲੱਗ ਰਿਹਾ। ਹੁਣ ਕਹਿੰਦੇ ਜੀ ਤੇਲ ਨਾ ਵਰਤੋ, ਘਰੋਂ ਨਾ ਨਿਕਲੋ, ਵਰਕ ਫਰੋਮ ਹੋਮ ਕਰ ਲਓ, ਘੁੰਮਣ ਨਾ ਜਾਓ। ਤੇ ਜਦੋਂ ਪਹਿਲੇ ਦਿਨ ਇਹਨਾਂ ਨੇ 3-3 ਰੁਪਏ ਪੈਟਰੋਲ ਡੀਜ਼ਲ ਮਹਿੰਗਾ ਕੀਤਾ, ਆਪਾਂ ਉਸੇ ਦਿਨ ਕਿਹਾ ਸੀ ਕਿ ਕੰਪਨੀਆਂ ਤਾਂ ਕਹਿੰਦੀਆਂ ਕਿ 18 ਰੁਪਏ ਘੱਟ ਹੈ ਜੀ, ਜਦੋਂ ਕਿ ਪਿਛਲੇ ਜਦੋਂ ਕੱਚਾ ਤੇਲ ਸਸਤਾ ਸੀ ਤਾਂ ਇਹਨਾਂ ਨੇ ਅਰਬਾਂ ਖਰਬਾਂ ਕਮਾਇਆ ਇਹਨਾਂ ਕੰਪਨੀਆਂ ਨੇ। ਉਹਦਾ ਹਿਸਾਬ ਜਦ ਰਾਹਤ ਨਹੀਂ ਦਿੱਤੀ ਲੋਕਾਂ ਨੂੰ ਜੀ। ਹੁਣ ਕਹਿੰਦੇ ਜੀ ਕਿ ਸਾਨੂੰ ਤਾਂ 16 ਰੁਪਏ ਤੋਂ ਲੈ ਕੇ 18 ਰੁਪਏ ਪ੍ਰਤੀ ਲੀਟਰ ਘਾਟਾ ਪੈਂਦਾ, ਤੇ ਸਰਕਾਰਾਂ ਇਹਨਾਂ ਕੰਪਨੀਆਂ ਦਾ ਘਾਟਾ ਪੂਰਾ ਕਰਕੇ ਦੇਣਗੀਆਂ, ਕਿਉਂਕਿ ਸਰਕਾਰਾਂ ਪੰਜਾਬ ਦੀਆਂ, ਹਰਿਆਣੇ ਦੀਆਂ, ਰਾਜਸਥਾਨ ਦੀਆਂ, ਮੁਲਕ ਦੀਆਂ ਨਹੀਂ ਹੈਗੀਆਂ, ਸੂਬਿਆਂ ਦੀਆਂ ਨਹੀਂ ਹੈਗੀਆਂ, ਉਹ ਤਾਂ ਕਾਰਪੋਰੇਟ ਘਰਾਣਿਆਂ ਦੀਆਂ। ਪਰ ਫਰਕ ਇਹੀ ਹੈ ਕਿ ਇਕੱਠਾ ਟੀਕਾ ਨਹੀਂ ਲਾ ਰਹੇ, ਉਹ ਗੋਲੀਆਂ ਦਾ ਪੱਤਾ ਦੇਤਾ, 10 ਗੋਲੀਆਂ ਦੇ ਕੇ ਰੋਜ਼ ਇੱਕ ਪੱਤਾ ਖਾ ਲਿਆ ਕਰੋ, ਇੱਕ ਗੋਲੀ ਖਾ ਲਿਆ ਕਰੋ ਪੱਤੇ ਚੋਂ ਕੱਢ ਕੇ। ਸੋ ਰੋਜ਼ ਦੀ ਵੱਟੀ ਹੈ। ਸਵੇਰੇ ਉੱਠਦੇ ਆ ਝਟਕਾ ਲੱਗਦਾ ਕਿ ਲਓ ਜੀ ਅੱਜ ਫੇਰ ਮਹਿੰਗਾ ਹੋ ਗਿਆ। 10 ਦਿਨਾਂ 'ਚ 4 ਵਾਰ, ਤੇ 4 ਵਾਰ ਵਧਾ ਕੇ 7 ਰੁਪਏ ਤੋਂ ਉੱਪਰ ਪ੍ਰਤੀ ਲੀਟਰ ਚਲਾ ਗਿਆ। ਪੈਟਰੋਲ ਵੀ 7 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ, ਡੀਜ਼ਲ ਵੀ 7 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਆ ਲਓ ਜੀ ਜੀ। 15 ਮਈ 2026 ਨੂੰ 3 ਰੁਪਏ ਪੈਟਰੋਲ ਵਧਾਇਆ। 19 ਮਈ 2026 ਨੂੰ 4 ਦਿਨਾਂ ਬਾਅਦ 1 ਰੁਪਏ 2 ਪੈਸੇ ਹੋਰ ਵਧਾਤਾ ਪੈਟਰੋਲ।
23 ਮਈ 2026 ਨੂੰ 85 ਪੈਸੇ ਲੈ ਕੇ 87 ਪੈਸੇ ਪੈਟਰੋਲ ਫੇਰ ਵਧਾਤਾ ਜੀ। ਤੇ ਹੁਣ 25 ਮਈ ਨੂੰ 2 ਦਿਨਾਂ ਬਾਅਦ ਇਹ ਸਮਝ ਲਓ 2 ਰੁਪਏ 60 ਪੈਸੇ ਲੈ ਕੇ 2 ਰੁਪਏ 61 ਪੈਸੇ ਪੈਟਰੋਲ ਫੇਰ ਵਧਾਤਾ। ਇਸੇ ਤਰ੍ਹਾਂ ਡੀਜ਼ਲ ਇਹਨਾਂ ਹੀ ਤਰੀਕਾਂ ਨੂੰ 3 ਰੁਪਏ 11 ਪੈਸੇ ਪਹਿਲਾਂ ਡੀਜ਼ਲ ਵਧਾਇਆ, ਫਿਰ 1 ਰੁਪਏ 5 ਪੈਸੇ ਵਧਾਇਆ, ਫਿਰ 90 ਪੈਸੇ ਵਧਾਇਆ, ਹੁਣ ਕੱਲ 2 ਰੁਪਏ 70 ਪੈਸੇ ਲੈ ਕੇ 2 ਰੁਪਏ 71 ਪੈਸੇ ਵਧਾਤਾ। ਠੀਕ ਹੈ। ਇੰਜ ਜੇ ਮੈਂ ਪੰਜਾਬ ਦੇ ਹਵਾਲੇ ਨਾਲ ਸਮਝਣਾ ਹੋਵੇ ਤਾਂ ਪੰਜਾਬ ਦੇ ਵਿੱਚ ਇਸ ਮੌਕੇ ਲਓ ਜੀ 10 ਦਿਨਾਂ ਚ 7 ਰੁਪਏ 25 ਪੈਸੇ ਪੈਟਰੋਲ ਮਹਿੰਗਾ ਹੋ ਚੁੱਕਿਆ। ਠੀਕ ਹੈ। ਜਿਹੜਾ 15 ਮਈ ਨੂੰ 98 ਰੁਪਏ ਸੀ ਉਹ 25 ਮਈ ਨੂੰ 105 ਰੁਪਏ ਪ੍ਰਤੀ ਲੀਟਰ 105.44 ਪੈਸੇ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਡੀਜ਼ਲ ਜਿਹੜਾ 15 ਮਈ ਨੂੰ 87 ਰੁਪਏ ਪ੍ਰਤੀ ਲੀਟਰ ਸੀ ਉਹ ਅੱਜ 95 ਰੁਪਏ 38 ਪੈਸੇ ਪ੍ਰਤੀ ਲੀਟਰ 7 ਰੁਪਏ 55 ਪੈਸੇ 7 ਰੁਪਏ 25 ਪੈਸੇ ਪੈਟਰੋਲ 7 ਰੁਪਏ 55 ਪੈਸੇ ਡੀਜ਼ਲ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਕਦੋਂ? ਜਦੋਂ ਪੰਜਾਬ 'ਚ ਝੋਨਾ ਲੱਗਣਾ ਹੋਵੇ। ਜੀ ਸਹੀ ਹੈ ਬਿਲਕੁਲ। ਇਹ ਡੀਜ਼ਲ ਮਹਿੰਗਾ ਹੋਣ ਦਾ ਮਤਲਬ ਸਿੱਧਾ ਹੈ ਕਿ ਟਰੱਕਾਂ ਦਾ ਭਾੜਾ ਵੀ ਵਧਣਾ, ਟੈਂਪੂਆਂ ਦਾ ਭਾੜਾ ਵੀ ਵਧਣਾ, ਬੱਸਾਂ ਦਾ ਕਿਰਾਇਆ ਵੀ ਵਧਣਾ, ਟੈਕਸੀਆਂ ਦੇ ਉੱਤੇ ਪੈਟਰੋਲ ਡੀਜ਼ਲ ਮਹਿੰਗਾ ਹੋਣਾ, ਟੈਕਸੀਆਂ ਦਾ ਕਿਰਾਇਆ ਵੀ ਵਧਣਾ, ਟਰਾਂਸਪੋਰਟ ਵੀ ਮਹਿੰਗੀ ਹੋਣੀ, ਚੀਜ਼ਾਂ ਦੀ ਖਰੀਦੋ ਫਰੋਖਤ ਵੀ ਮਹਿੰਗੀ ਹੋਣੀ, ਤੁਸੀਂ ਮਜ਼ਦੂਰ ਦੀ ਦਿਹਾੜੀ ਵਧਾਤੀ ਹੋਣੀ ਨਾ ਕਿੱਥੇ, ਤੁਸੀਂ ਮੁਲਾਜ਼ਮਾਂ ਨੂੰ ਉਹਨੇ ਭੱਤੇ ਦੇਤੇ ਹੋਣੇ ਜਦੇ ਨਾਲ ਦੀ ਨਾਲ। ਉਹ ਤਾਂ ਫੇਰ ਲੈ ਲੈਣਗੇ ਅੱਜ ਨਹੀਂ ਤਾਂ 6 ਮਹੀਨੇ ਨੂੰ ਜੀ। ਪਰ ਮਜ਼ਦੂਰ ਕਿਸਾਨ ਦਾ ਤੁਸੀਂ MSP ਚੋਂ ਉਹਦਾ ਜੋੜਤਾ ਹੋਣਾ ਕਿ ਤੈਨੂੰ ਇਹਨਾਂ ਤੇਲ ਵਧਾ ਕੇ ਦੇਣੇ, ਤੈਨੂੰ ਸਭ ਬਰਾਬਰ ਕਰਾ ਦੇਣੇ। ਦੱਸੋ ਮੈਨੂੰ, ਉਸ ਯੋਜਨਾ ਤੇ ਕੋਈ ਕੰਮ ਨਹੀਂ। ਸੋ ਇਹ ਤਾਂ ਅਜੇ ਸ਼ੁਰੂਆਤੀ ਝਟਕੇ ਨੇ ਜਨਾਬ, ਇਹ ਹੋਰ ਵੱਡਾ ਹੋਊਗਾ ਖੇਡ। ਜੀ ਸਹੀ ਹੈ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਇੱਕ ਝਗੜੇ ਦੀ, ਵੱਡਿਆਂ ਦੇ ਝਗੜੇ ਦੀ, ਜਿਹਦੇ ਵਿੱਚ 3 ਮਾਸੂਮਾਂ ਦੀ ਜਾਨ ਗਈ ਹੈ ਜੀ। ਜੀ ਬਹੁਤ ਮੰਦਭਾਗੀ ਖਬਰ ਹੈ। ਮੈਂ ਕਹਿੰਦਾ ਤੁਹਾਡੀ ਜ਼ਿੰਦਗੀ 'ਚ ਕੁਛ ਆ ਜਾਵੇ, ਜੇ ਤੁਹਾਨੂੰ ਲੱਗਦਾ ਕਿ ਸੰਕਟ ਇੰਨਾ ਗਹਿਰਾ ਹੋ ਗਿਆ ਕਿ ਅਸੀਂ ਇਸ ਦਾਇਰੇ 'ਚ, ਇਸ ਚਗਿਰਦੇ 'ਚ, ਇਸ ਮਾਹੌਲ 'ਚ ਇਹਨਾਂ ਜੀਆਂ ਨਾਲ ਨਹੀਂ ਰਹਿ ਸਕਦੇ, ਤੇ ਫਿਰ ਕੀ ਉਹਦਾ ਹੱਲ ਮੌਤ ਤਾਂ ਛੱਡ ਕੇ ਚੱਲ ਜਾਓ, ਤਿਆਗ ਲਓ ਨਾ। ਸਹੀ ਹੈ। ਮੌਤ ਤੋਂ ਬਾਅਦ ਵੀ ਤੁਹਾਡੇ ਪੱਲੇ ਤਾਂ ਕੁਛ ਨਹੀਂ ਰਿਹਾ ਨਾ। ਨਾ ਤੇ ਜਿੰਦਾ ਜੀ ਛੱਡ ਜਾਓ ਜ਼ਮੀਨ ਜਾਇਦਾਦ। ਲੜਾਈ ਕਾਦੀ ਮਸਲਾ ਕਾਦਾ? ਕਬਜ਼ਿਆਂ ਦਾ, ਕੰਟਰੋਲ ਦਾ, ਸਹੀ ਹੈ, ਹਉਮੈ ਦਾ ਕੀ ਹੈ? ਹੁਣ ਮੋਹਾਲੀ ਦਾ ਇੱਕ ਟੱਬਰ, 3 ਮਾਸੂਮ ਜਵਾਕ, 3 ਨਾਬਾਲਗ ਜੀ, ਉਹਨਾਂ ਨੂੰ ਲੈ ਕੇ ਜਾ ਕੇ ਰੇਲਵੇ ਪਟੜੀ ਤੇ ਲੰਮਾ ਪੈ ਜਾਂਦਾ ਹੈ। ਗੱਡੀ ਨਹੀਂ ਆਈ ਜੀ, ਕਹਿੰਦੇ ਚਲੋ ਜੀ ਲੱਦ ਕੇ ਨਹਿਰ ਤੇ ਕਿਨਾਰੇ ਆ ਜਾਓ ਜੀ। ਰਾਜਪੁਰਾ ਪਟਿਆਲਾ ਭਾਖੜਾ ਨਹਿਰ ਤੇ ਆ ਗਏ। ਜਵਾਕਾਂ ਨੂੰ, ਆਪਣੇ ਜਵਾਕਾਂ ਨੂੰ ਮਾਂ ਪਿਓ ਨੇ ਚੁੰਨੀਆਂ ਨਾਲ ਹੱਥ ਪੈਰ ਬੰਨ ਕੇ ਜਬਰੀ ਨਹਿਰ 'ਚ ਸਿੱਟਿਆ, ਫਿਰ ਆਪ ਛਾਲ ਮਾਰਤੀ। ਹੁਣ ਉਹਨਾਂ ਦੇ ਹੱਥ ਪੈਰ ਬੱਜੇ ਸੀ, ਨਾ ਉਹ ਹੱਥ ਪੈਰ ਮਾਰ ਸਕਦੇ ਸੀ, ਨਾ ਉਹ ਪਾਣੀ ਦਾ ਬਹਾਅ ਸਹਿ ਸਕਦੇ ਸੀ। ਉਹ ਛੇਤੀ ਖੜ ਗਏ ਤੇ ਮਰ ਗਏ। ਤੁਸੀਂ ਹੱਥ ਪੈਰ ਵੀ ਮਾਰੇ, ਤੁਸੀਂ ਚੀਕਾਂ ਵੀ ਮਾਰੀਆਂ, ਤੁਹਾਨੂੰ ਲੋਕਾਂ ਨੇ ਕੱਢ ਵੀ ਲਿਆ, ਤੁਸੀਂ ਬਚ ਵੀ ਗਏ। ਜਵਾਕਾਂ ਨਾਲ ਕੀ ਵੈਰ ਸੀ ਫਿਰ? ਹੁਣ ਮਸਲਾ ਕੀ ਹੈ ਜੀ, ਵੀਡੀਓ ਬਣਾਉਂਦੇ ਨੇ ਕਿ ਜੀ ਸਾਡੇ ਮਾਂ ਪਿਓ ਤੇ ਸਾਡੀਆਂ ਭੈਣਾਂ ਸਾਨੂੰ ਤੰਗ ਕਰਦੀਆਂ। ਮੁੰਡਾ ਕਹਿੰਦਾ, ਪਿਓ ਕਹਿੰਦਾ, ਮਤਲਬ ਜਵਾਕਾਂ ਦਾ ਹਾਂਜੀ ਹੈ ਨਾ। ਜਵਾਕਾਂ ਦੀ ਮਾਂ ਕਹਿੰਦੀ ਕਿ ਮੇਰੇ ਸੱਸ ਸਹੁਰੇ ਤੇ ਨਨਾਣਾ ਸਾਨੂੰ ਤੰਗ ਕਰਦੀਆਂ, ਮਤਲਬ। ਹੁਣ ਉਹ ਕਹਿੰਦੇ ਵੀ ਮਰਨਾ ਦੀ, ਤੁਸੀਂ ਮਰ ਜਾਂਦੇ, ਜਵਾਕ ਤਾਂ ਛੱਡ ਜਾਂਦੇ। ਸਹੀ ਹੈ। ਹੁਣ ਇੱਕ ਪੱਖ ਹੈ, ਇਹ ਕਹਿੰਦੇ ਕਿ ਉਹ ਮਾੜੇ ਨੇ, ਉਹ ਕਹਿੰਦੇ ਇਹ ਮਾੜੇ ਸੀ। ਸਵਾਲ ਤੇ ਹੈ ਕਿ ਮਾਂ ਦੇ ਜਿੱਦਣ ਪੁੱਤ ਵਿਆਹਿਆ ਹੋਣਾ, ਉਦੋਂ ਉਹਨੇ ਪਾਣੀ ਬਾਰ ਕੇ ਤਾਂ ਇਹ ਤਾਂ ਨਹੀਂ ਸੋਚ ਕੇ ਕੀਤਾ ਹੋਣਾ ਕਿ ਮੇਰੇ ਪੋਤੇ ਪੋਤੀਆਂ ਮੇਰੇ ਸਾਹਮਣੇ ਲਾਸ਼ਾਂ ਬਣਨਗੇ। ਸਹੀ ਗੱਲ ਹੈ, ਬਿਲਕੁਲ ਬਿਲਕੁਲ, ਹੈ ਨਾ। ਉਦੋਂ ਨਨਾਣ ਨੂੰ ਭਾਬੀਆਂ ਦਾ ਚਾਅ ਹੋਣਾ, ਉਦੋਂ ਭਾਬੀ ਨੂੰ ਆਪਣੇ ਨਵੇਂ ਰਿਸ਼ਤਿਆਂ ਦਾ ਬੜਾ ਚਾਅ ਹੋਣਾ। ਅਜਿਹੀ ਸਥਿਤੀ ਕਿਉਂ ਬਣ ਜਾਂਦੀ ਆ ਕਿ ਬਗਾਨੀ ਧੀ ਪ੍ਰਵਾਨ ਨਹੀਂ ਚੜ੍ਹਦੀ, ਹੈ ਨਾ। ਜਿਸ ਘਰ 'ਚ ਕਦੇ ਸੱਸ ਵੀ ਨੂੰਹ ਬਣ ਕੇ ਆਈ ਹੁੰਦੀ, ਉਹ ਕਿਸੇ ਦਾ ਦਬਦਬਾ ਨਹੀਂ ਸਹਿੰਦੀ। ਇਹ ਰਸਤਿਆਂ 'ਚ ਇੰਨੀ ਖਟਾਸ, ਉਹ ਖਟਾਸ ਇੱਥੋਂ ਤੱਕ ਆ ਗਈ ਕਿ ਅਸੀਂ ਆਪਣੇ ਜਵਾਕਾਂ ਦੀ ਜਾਨ ਲੈਣ ਆਪ ਤੁਰ ਪਏ ਜੀ। ਸਹੀ ਹੈ। ਸੋ ਜੇ ਨਹੀਂ ਮਾਹੌਲ ਵਾਕਫ ਸੀਗਾ, ਤੁਹਾਡੇ ਰਹਿਣ ਦੇ ਮਾਫਕ ਨਹੀਂ ਸੀਗਾ ਜੀ, ਤੁਸੀਂ ਸਭ ਕੁਝ ਤਿਆਗ ਕੇ ਨਵੇਂ ਸਿਰੇ ਤੋਂ ਜ਼ੀਰੋ ਤੋਂ ਜ਼ਿੰਦਗੀ ਸ਼ੁਰੂ ਕਰ ਲੈਂਦੇ ਜੀ। ਕਿਸੇ ਹੋਰ ਸ਼ਹਿਰ, ਕਸਬਾ, ਪਿੰਡ, ਕਿਤੇ ਦੂਰ ਨੇੜੇ ਕਿਤੇ ਚਲੇ ਜਾਂਦੇ। ਪਰ ਇਹ ਕਿਹੜਾ ਤਰੀਕਾਕਾਰ ਹੈ ਜੀ ਕਿ ਜਾਨ ਲੈ ਲਓ? ਤੇ ਤੁਸੀਂ ਪੈਸੇ ਤਾਂ ਸੁਸਾਈਡ ਕਰਨਾ ਆਪਣੇ ਆਪ 'ਚ ਗੁਨਾਹ ਏ, ਤੇ ਪਰ ਜਵਾਕਾਂ ਦੀ ਜਾਨ ਲੈ ਕੇ ਤੁਸੀਂ ਕਤਲ ਕਰ ਲਿਆ ਨਾ। ਹੁਣ ਸਹੀ ਹੈ, ਬਿਲਕੁਲ ਜੀ, ਬਿਲਕੁਲ ਕਤਲ ਹੈ, ਸਿੱਧਾ ਕਤਲ ਹੈ। ਤਾਂ 3 ਜਣਿਆਂ ਦੇ ਕਤਲ ਦੇ ਕੇਸ ਦੇ ਵਿੱਚ ਹੁਣ ਮਾਂ ਪਿਓ ਅੰਦਰ ਰਹਿਣਗੇ ਤੇ ਘਰੇ ਬਜ਼ੁਰਗ ਤੜਪਦੇ ਰਹਿਣਗੇ। ਸਹੀ ਹੈ।
ਸੋ ਇਸ ਲਈ ਇਹ ਬਹੁਤ ਪੀੜਦਾਇਕ ਖਬਰ ਹੈ। ਇਹਦਾ ਕੋਈ ਕੌਣ ਛੂ ਕੇ ਦੇਖ ਲਓ ਜਿਹੜਾ ਝੰਜੋੜਦਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀ, ਪਰ ਇਹ ਤੋਂ ਬਾਅਦ ਵੀ ਉਹ ਪਰਿਵਾਰ ਜਿਨ੍ਹਾਂ 'ਚ ਕਾਫੀ ਤਰ੍ਹਾਂ ਦਾ ਤਣਾਅ ਹੈ, ਜੋ ਇਹਨਾਂ ਘਟਨਾਵਾਂ ਤੋਂ ਕੁਝ ਸਮਝ ਲੈ ਲੈਣ ਤਾਂ ਸ਼ਾਇਦ ਕੁਝ ਅਜਿਹੀਆਂ ਘਟਨਾਵਾਂ ਫਿਰ ਰੁਕ ਜਾਣ। 2 ਜੀਆਂ ਦੇ ਗਲਤ ਫੈਸਲੇ ਨੇ 3 ਪੀੜ੍ਹੀਆਂ ਤਬਾਹ ਕਰਤੀਆਂ ਜੀ। ਪਹਿਲੀ ਤਾਂ ਮਾਂ ਪਿਓ ਬੱਚਿਆਂ ਦੇ ਦਾਦਾ ਦਾਦੀ ਜਿਹੜੇ ਨੇ ਉਹ ਤਰਸੀ ਜਾਣਗੇ, ਉਹਨਾਂ ਨੂੰ ਲੱਗਦਾ ਹੋਊਗਾ ਵੀ ਸ਼ਾਇਦ ਆਪਾਂ ਹੀ ਸੁਲ੍ਹਾ ਕਰ ਲੈਂਦੇ। ਦੂਜੇ ਮਾਂ ਪਿਓ ਨੇ ਜਿਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਤਾਂ ਕਰਨਾ ਹੀ ਪਊਗਾ ਕਿਉਂਕਿ 3 ਬੱਚੇ ਮਰੇ ਨੇ। ਤੀਜੀ ਪੀੜ੍ਹੀ 3 ਹੱਥੀਂ ਖਤਮ ਕਰਤੀ ਇਹਨਾਂ ਨੇ। ਸੋ ਇਹ ਮੈਂ ਪਹਿਲਾਂ ਵੀ ਆਪਾਂ ਆਫ ਦੀ ਏਅਰ ਗੱਲ ਕਰ ਰਹੇ ਸੀਗੇ ਸ਼ਰਮਾ ਜੀ, ਕੋਈ ਕਾਨੂੰਨ ਸਖਤ ਇਹੋ ਜਿਹਾ ਹੋਣਾ ਚਾਹੀਦਾ ਵੀ ਜਿਹੜਾ ਕੋਈ ਮਾਸੂਮ ਦੀ ਜਾਨ ਲੈਂਦਾ, ਚਾਹੇ ਉਹਦਾ ਮਾਂ ਪਿਓ ਹੀ ਕਿਉਂ ਨਾ ਹੋਵੇ, ਉਹਨੂੰ ਸਖਤ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਤੁਹਾਡਾ ਕਿਸੇ ਨਾਲ ਮਨ ਮੁਟਾਵਾ, ਤੁਹਾਡੇ ਜਵਾਕਾਂ ਨੇ ਥੋੜ੍ਹਾ ਕਿਸੇ ਦਾ ਕੁਛ ਵਿਗਾੜਿਆ, ਤੁਸੀਂ ਕਿਉਂ ਉਹਨਾਂ ਦੇ ਕਾਤਲ ਬਣਦੇ ਹੋ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।